ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਰ ਜੀਉ ਨਿਮਾਣਿਆ ਤੂੰ ਮਾਣ, ਨਿਚੀਜਿਆ ਚੀਜ ਕਰੈ ਮੇਰਾ ਗੋਬਿੰਦ। ਤੇਰੀ ਕੁਦਰਤ ਕਉ ਕੁਰਬਾਨ, ਜੈਸਾ ਬਾਲਕ ਭਾਏ ਸੁਭਾਈ। ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ। ਬਹੁੜ ਪਿਤਾ ਗਲ ਲਾਵੈ, ਪਿਛਲੇ ਅਵਗੁਣ ਬਖਸ਼ ਲਏ ਪ੍ਰਭ। ਆਗੇ ਮਾਰਗ ਪਾਵੈ, ਹਰ ਕੀ ਵਡਿਆਈ ਦੇਖਹੁ ਸੰਤਹੁ। ਹਰ ਨਿਮਾਣਿਆ ਮਾਣ ਦਿਵਾਏ, ਜਿਉ ਧਰਤੀ ਚਰਨ ਤਲੈ ਤੇ ਉਪਰ ਆਵਹਿ। ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜਾਉ ਕਾਲ ਕਿਰਪਾ ਕਰਾਏ। ਬੇਸੁਮਾਰ ਅਥਾਹ ਅਗਨਤ ਅਤੁਲੈ,
ਬੋਲੇ। ਬੇਸੁਮਾਰ ਅਥਾਹ ਅਗਨਤ ਅਤੁਲ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਾਨਾ। ਆਨ ਦਿਨ ਸੇਵਨ ਗੁਰ ਆਪਣਾ। ਆਨ ਦਿਨ ਆਨੰਦ ਰਹਾਨਾ। ਨਾਨਕ ਸੇ ਮੋਹ ਸੋਹਣੇ ਸੱਚੇ ਦਰਦ ਸੰਨ। ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਾਨਾ। ਅਨ ਦਿਨ ਸੇਵਨ ਗੁਰ ਆਪਣਾ। ਅਨ ਦਿਨ ਆਨੰਦ ਰਹਾਨਾ। ਨਾਨਕ ਸੇ ਮੋਹ ਸੋਹਣੇ ਸੱਚੇ ਦਰਦ ਸੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਪ੍ਰੇਮ ਸਹਿਤ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਇਲਾਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਹਜੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜਗਤ ਅੰਦਰ ਕੋਈ ਦਾੜੇ ਦੇ ਜੋ ਕੇਸ ਹਨ ਉਹਨਾਂ ਨੂੰ ਮਨਾ ਦਿੰਦਾ, ਕੋਈ ਕਟਾ ਦਿੰਦਾ, ਕੋਈ ਰਗੜਾ ਦਿੰਦਾ ਤੇ ਕੋਈ ਕਲਪ ਆਦਿਕ ਮਹਾਰਾਜ ਸੱਚੇ ਪਾਤਸ਼ਾਹ ਲਾਉਂਦੇ ਆ। ਹੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕੇਸਾਂ ਦੀ ਜੋ ਬੇਅਦਬੀ ਕਰਨੀ ਹੈ ਇਹ ਮਰਜ਼ਾਦਾ ਦੀ ਭੰਗ ਕਰਨੀ ਹੈ। ਇਸ ਬਾਬਤ ਆਪ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਲੋਕ ਉਚਾਰਨ ਕੀਤਾ ਹੈ ਕਿ ਉਹ ਦਾੜੀਆਂ ਕਹਿੰਦੇ ਕਿ ਸੱਚੇ ਹਨ, ਦਾੜੇ ਦੇ ਕੇਸ ਵੀ ਸੱਚੇ ਹੈ। ਪਰਮੇਸ਼ਰ ਦੇ ਦਰ ਦੇ ਮੰਨਣ ਯੋਗ ਉਹ ਜੀਵ ਹੋ ਜਾਂਦੇ ਹਨ। ਭਾਵ ਤਾਤ ਪਰ ਜੇ ਸਮਝਣਾ ਕਿ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਦਾ ਚਿੰਤਨ ਕੀਤਾ ਹੈ,
ਜੋ ਗੁਰੂ ਚਰਣੀ ਆ ਕਰਕੇ ਜੀਵ ਲੱਗਦੇ ਹੈ, ਸ਼ਰਧਾ ਭਾਵਨਾ ਸਹਿਤ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ 'ਤੇ ਆ ਕੇ ਨਤਮਸਤਕ ਹੁੰਦੇ ਨੇ, ਉਹ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਜਿਵੇਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਸਤ ਸੰਗਤ ਜੀ ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਮਨ ਨੂੰ ਇਕਾਗਰ ਕਰਨ ਲਈ ਭਾਵਨਾ ਪ੍ਰੇਮ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੇ ਦਾੜੀਆਂ ਸੱਚੀਆਂ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਹੇ ਸਿੱਖੋ, ਜੋ ਆਪਣੇ ਮੁਖ ਦੇ ਉੱਪਰ ਜਿਨ੍ਹਾਂ ਨੇ ਦਾੜੀਆਂ ਨੂੰ ਸਾਬਤ ਸੂਰਤ ਰੱਖਣਾ ਕੀਤਾ ਹੈ, ਪਰਮੇਸ਼ਰ ਦੀ ਬਣਾਈ ਹੋਈ ਅਮੋਲਕ ਦਾਤ ਜਾਣ ਕਰਕੇ ਜਿਨ੍ਹਾਂ ਨੇ ਇਸ ਨੂੰ ਭੰਨਿਆ ਨਹੀਂ, ਮਰਜ਼ਾਦਾ ਨੂੰ ਭੰਗ ਨਹੀਂ ਕੀਤਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰਦੇ ਹੈ, ਗੁਰਸਿੱਖੋ ਉਹ ਦਾੜੀਆਂ ਸੱਚੀਆਂ ਹਨ ਜੇ ਗੁਰ ਚਰਣੀ ਲਗਨ। ਜੋ ਐਸੇ ਭਾਵੇਂ ਉਹ ਬਾਲਕ ਹਨ, ਜਵਾਨ ਹੈ, ਚਾਹੇ ਬੁਢੇਪੇ ਵਿੱਚ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਚਰਨਾਂ ਦੇ ਨਾਲ ਲੱਗਦੇ ਹੈ, ਐਸੇ ਉਹ ਮੁਖ ਤੇ ਆਏ ਹੋਏ ਦਾੜੇ ਵਾਲੇ ਕਹਿੰਦੇ ਸੱਚੇ ਹਨ। ਉਹਨਾਂ ਦੀ ਦਾੜੀਆਂ ਵੀ ਮੁਖ ਤੇ ਆਈਆਂ ਹੋਈਆਂ ਸੱਚੀਆਂ ਨੇ। ਸਾਧ ਸੰਗਤ ਜੀ, ਇਹ ਵੀ ਅਕਾਲ ਪੁਰਖ ਪਰਮੇਸ਼ਰ ਦੀ ਜਗਤ ਅੰਦਰ ਐਸੀ ਬਣਾਈ ਹੋਈ ਜੋ ਪ੍ਰਕਿਰਤੀ ਦੀ ਮਰਜ਼ਾਦਾ ਹੈ। ਪਰਮਾਤਮਾ ਨੇ ਸਾਧ ਸੰਗਤ ਦੇ ਜੋ ਕੇਸ ਮੁਖ ਤੇ ਲਾਏ ਹੋਏ ਦਾੜਾ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਬਣਾਈ ਹੋਈ ਪਰਮੇਸ਼ਰ ਦੀ ਮਰਜ਼ਾਦਾ ਨੂੰ ਸੰਸਾਰ ਦੇ ਅੰਦਰ ਆ ਕਰਕੇ ਜੀਵ ਕੋਈ ਵਿਗਾੜਦਾ ਨਹੀਂ, ਭੰਗ ਨਹੀਂ ਕਰਦਾ, ਉਹ ਪਰਮੇਸ਼ਰ ਦੇ ਦਰ 'ਤੇ ਸੱਚਾ ਹੁੰਦਾ। ਸਤਿਗੁਰੂ ਜੀ ਦੇ ਚਰਨੀ ਜੋ ਆ ਕਰਕੇ ਮਨ ਬਾਣੀ ਸਰੀਰ ਕਰਕੇ ਲੱਗਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਦਰਸਾਈ ਹੋਈ ਮਰਜ਼ਾਦਾ ਅਨੁਸਾਰ ਜੋ ਜੀਵਨ ਨਿਰਵਾਹ ਕਰਦਾ ਹੈ। ਨਹੀਂ ਤਾਂ ਬਹੁਤਾਤ ਵਿੱਚ ਸਾਧ ਸੰਗਤ ਜੀ ਅਜਿਹਾ ਹੀ ਹੁੰਦਾ ਹੈ। ਕਈ ਵਾਰ ਕਲਪ ਆਦਿਕ ਲਾਗ ਕਰਕੇ ਦਾੜੇ ਨੂੰ ਕਾਲਾ ਵੀ ਕੀਤਾ ਜਾਂਦਾ ਹੈ ਕਿ ਦੇਖਣ ਵਾਲੇ ਸਾਨੂੰ ਇਹ ਨਾ ਕਹਿ ਦੇਣ ਕਿ ਇਹਦੀ ਉਮਰ ਬੜੀ ਵੱਡੀ ਹੋ ਗਈ ਹੈ, ਇਹ ਤਾਂ ਹੁਣ ਬਿਰਧ ਹੋ ਗਿਆ, ਬੁੱਢੇਪਣ ਵਿੱਚ ਆ ਗਿਆ। ਅਜਿਹੇ ਮਨ ਦੇ ਵਿੱਚ ਖਿਆਲ ਲਿਆ ਕੇ ਤੇ ਸਾਧ ਸੰਗਤ ਜੀ ਮੁਖ ਦੇ ਉੱਪਰ ਆਏ ਹੋਏ ਦਾੜੇ ਨੂੰ ਕਲਪ ਲਾਉਣ ਲੱਗ ਪੈਂਦੇ। ਹਾਂ, ਦਾੜਾ ਕਾਲਾ ਕੀਤਾ ਜਾਂਦਾ ਹੈ, ਪਰ ਆਖਰਕਾਰ ਸਮਾਂ ਆਉਣ ਤੇ ਸਾਧ ਸੰਗਤ ਜੀ ਕਿੰਨਾ ਕੁ ਸਮਾਂ ਉਹ ਦਾੜੇ ਨੂੰ ਕਾਲਾ ਕੀਤਾ ਜਾ ਸਕਦਾ ਹੈ। ਥੋੜ੍ਹੇ ਸਮੇਂ ਬਾਅਦ ਹੀ ਸਾਧ ਸੰਗਤ ਜੀ ਮੁਖ ਤੇ ਝਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਸੁੱਕੀ ਹੋਈ ਮੂਲੀ ਦੀ ਤਰ੍ਹਾਂ ਜਦੋਂ ਮੁਖ ਮੁਰਝਾ ਜਾਂਦਾ, ਫਿਰ ਤਾਂ ਆਖਰਕਾਰ ਜਗਤ ਦੇ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਹੈ ਨਾ ਕਿ ਇਹਦੇ ਮੁਖ ਤੇ ਝਰੜੀਆਂ ਪਈਆਂ ਹੋਈਆਂ ਨੇ। ਭਾਵੇਂ ਜਿੰਨੀ ਵਾਰ ਫਿਰ ਮਰ ਜੇ, ਦਾੜਾ ਆਏ ਹੋਏ ਨੂੰ ਕਾਲਾ ਕਰ ਲਵੇ, ਕਲਪ ਲਾ ਲਵੇ, ਫਿਰ ਨਹੀਂ ਕੋਈ ਮੰਨਦਾ। ਫਿਰ ਆਖਰਕਾਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਐਸੇ ਅਗਿਆਤ ਜਗਤ ਦੇ ਜੋ ਜੀਵ ਹਨ ਕਿੰਨਾ ਯਤਨ ਕਰਦੇ ਹੈ, ਪਰ ਸਮਾਂ ਆਉਣ 'ਤੇ, ਕਿਉਂਕਿ ਸਮਾਂ ਜਿਹੜਾ ਹੈ ਸਹਿਜੇ ਸਹਿਜੇ ਤਬਦੀਲ ਕਰ ਦਿੰਦਾ। ਜਿਵੇਂ ਬਾਲਕ ਹੁੰਦਾ ਜਦੋਂ ਜਨਮ ਹੁੰਦਾ ਹੈ, ਸਮਾਂ ਤਬਦੀਲ ਕਰ ਦਿੰਦਾ, ਫਿਰ ਜਵਾਨ ਹੋ ਜਾਂਦਾ ਹੈ, ਜਵਾਨ ਤੋਂ ਫਿਰ ਬਿਰਧ ਹੋ ਜਾਂਦਾ ਹੈ, ਫਿਰ ਤਾਂ ਅੱਗੇ ਮੌਤ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਦੇ ਜਿਹੜੇ ਇਹ ਸਾਧ ਸੰਗਤ ਜੀ ਮੁਖ ਤੇ ਝਰੜੀਆਂ ਪੈ ਜਾਣੀਆਂ ਨੇ, ਫਿਰ ਇੰਦਰੀ ਵੀ ਸਿੱਧਰ ਹੋਣ ਲੱਗ ਪੈਂਦੇ ਆ, ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਘਟ ਜਾਂਦੀ ਹੈ, ਜ਼ਬਾਨ ਦੇ ਵਿੱਚ ਬੋਲਣ ਦੀ ਸ਼ਕਤੀ ਦਾ ਬਲ ਘਟ ਜਾਂਦਾ ਹੈ, ਕੰਨਾਂ ਵਿੱਚ ਸੁਣਨ ਸ਼ਕਤੀ ਦਾ ਬਲ ਘਟ ਜਾਂਦਾ ਹੈ। ਇਹ ਪਰਮੇਸ਼ਰ ਦੀ ਬਣਾਈ ਐਸੀ ਪ੍ਰਕਿਰਤੀ ਦੀ ਮਰਜ਼ਾਦਾ ਹੈ। ਤੇ ਕਰਮਾਂ ਅਨੁਸਾਰ ਕਈ ਵਾਰ ਸਾਧ ਸੰਗਤ ਜੀ ਮੁਖ ਤੇ ਦਾੜਾ ਵੀ ਨਹੀਂ ਆਉਂਦਾ।
ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਪਿਆਰੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨੀ ਲੱਗਦੇ ਹੈ, ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਤੇ ਆ ਕਰਕੇ ਨਤਮਸਤਕ ਹੁੰਦੇ ਹਨ। ਉਹਨਾਂ ਦੇ ਦਾੜੀਆਂ ਵੀ ਕਹਿੰਦੇ ਸੱਚੀਆਂ ਹਨ। ਉਹ ਗੁਰਮੁਖ ਪਿਆਰੇ ਆਪ ਵੀ ਰੱਬ ਦੇ ਦਰ ਤੇ ਸੱਚੇ ਗਿਣੇ ਜਾਂਦੇ ਹਨ। ਸਾਧ ਸੰਗਤ ਜੀ, ਮਹਾਨ ਜਪੀ ਤਪੀ ਮਹਾਨ ਸ਼ਹਾਦਤ ਨੂੰ ਪ੍ਰਾਪਤ ਕਰਨ ਵਾਲੇ ਸ਼ਹੀਦ ਬਾਬਾ ਵੀਰ ਸਿੰਘ ਜੀ, ਸਾਧ ਸੰਗਤ ਜੀ, ਤਿਨਾਂ ਦੀ ਸੰਗਤ ਦੇ ਵਿੱਚ ਬਾਬਾ ਮਹਾਰਾਜਾ ਸਿੰਘ ਜੀ ਹੋਏ ਹੈ। ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ, ਗੁਰੂ ਘਰ ਦੀਆਂ ਮਹਾਨ ਸੇਵਾਵਾਂ ਆਪਣੇ ਹੱਥੀਂ ਕਰਿਆ ਕਰਦੇ ਸਨ। ਤੇ ਉਹਨਾਂ ਦੇ ਮੁਖ ਤੇ ਦਾੜਾ ਨਹੀਂ ਸੀ ਆਇਆ, ਤੇ ਜਥੇ ਦੇ ਸਿੰਘਾਂ ਨੇ ਮਖੌਲ ਕਰਿਆ ਕਰਨਾ ਕਿ ਲੰਕਾ ਦਾ ਚੋਰ ਹੈ। ਕਈਆਂ ਨੇ ਖੋਦਾ ਆਖ ਦੇਣਾ ਤੇ ਕਈਆਂ ਨੇ ਆਖਣਾ ਕਿ ਜਾ ਚਲਿਆ ਜਾ, ਤੂੰ ਲੰਕਾ ਦਾ ਚੋਰ ਹੈ। ਪਾਪ ਮਖੌਲ ਕਰਿਆ ਕਰਨੇ ਭਾਈ ਮਹਾਰਾਜਾ ਸਿੰਘ ਨੂੰ। ਤੇ ਇੱਕ ਦਿਨ ਭਰਿਆ ਬੀਤਿਆਂ ਜਾ ਕੇ ਬਾਬਾ ਵੀਰ ਸਿੰਘ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ, ਜਥੇ ਦੇ ਸਿੰਘ ਮਖੌਲ ਬਹੁਤ ਕਰਦੇ ਹੈ, ਮਹਾਰਾਜ ਮੈਂ ਕੀ ਕਰਾਂ। ਤੇ ਸੁਦੇ ਹੀ ਇੱਕ ਦਿਨ ਬਾਬਾ ਵੀਰ ਸਿੰਘ ਜੀ ਨੇ ਆਪਣੇ ਕੰਨੀ ਵੀ ਸੁਣਦੇ ਸਿੰਘ ਮਖੌਲ ਪਏ ਕਰਦੇ ਸਨ ਕਿ ਇਹ ਤਾਂ ਲੰਕਾ ਦਾ ਚੋਰ ਹੈ। ਕਰਦੇ ਦਾ ਭਾਵੇਂ ਮਖੌਲ ਸੀ, ਪਰ ਭਾਈ ਮਹਾਰਾਜਾ ਸਿੰਘ ਮਨ ਦੇ ਵਿੱਚ ਬੜਾ ਹੈ ਸਾਧ ਸੰਗਤ ਜੀ ਗੁੱਸਾ ਆਉਂਦਾ, ਮਨ ਵਿੱਚ ਰੋਸ ਆਉਂਦਾ ਕਿ ਇਹ ਤਾਂ ਪਰਮੇਸ਼ਰ ਦੀ ਮਰਜ਼ੀ ਹੈ ਨਾ। ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੀ ਹੈ, ਜੇ ਮੇਰੇ ਮੁਖ ਤੇ ਦਾੜਾ ਨਹੀਂ ਆਇਆ ਤਾਂ ਮੇਰਾ ਕੋਈ ਆਪਣਾ ਜ਼ੋਰ ਤਾਂ ਨਹੀਂ ਹੈ ਨਾ, ਜਾਂ ਮੈਂ ਕੋਈ ਬੇਅਦਬੀ ਕੀਤੀ ਹੋਈ ਹੈ। ਇਹੋ ਵਿਚਾਰ ਕਰਕੇ ਤੇ ਮਨ ਵਿੱਚ ਗਿਲਾ ਕਰਨਾ ਜਥੇ ਦੇ ਸਿੰਘਾਂ ਤੇ। ਬਾਬਾ ਵੀਰ ਸਿੰਘ ਜੀ ਕੋਲ ਇੱਕ ਭਰਿਆ ਬੀਤਿਆ ਇੱਕ ਦਿਨ ਬੇਨਤੀ ਕੀਤੀ ਤੇ ਕਹਿਣ ਲੱਗੇ ਕਿ ਭਾਈ ਸਿੱਖਾਂ, ਜਿੱਥੇ ਗੁਰੂ ਕੀ ਸੰਗਤ ਆ ਕਰਕੇ ਜੋੜੇ ਲਾਉਂਦੇ ਆ ਨਾ, ਉੱਥੇ ਬੜੇ ਪ੍ਰੇਮ ਦੇ ਨਾਲ ਆ ਕੇ ਸੇਵਾ ਕਰਕੇ ਚਰਨ ਧੂੜ ਆਪਣੇ ਮੁਖ ਤੇ ਲਾਇਆ ਕਰ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀ, ਮਹਾਰਾਜ ਸੱਚੇ ਪਾਤਸ਼ਾਹ ਜ਼ਰੂਰ ਤੇਰੇ ਤੇ ਕਿਰਪਾ ਕਰਨਗੇ, ਭਰਵਾਂ ਦਾੜਾ ਆ ਜਾਵੇਗਾ। ਬਾਬਾ ਵੀਰ ਸਿੰਘ ਜੀ ਨੇ ਸੁਦੇ ਹੀ ਇਹ ਵਚਨ ਕਰ ਦਿੱਤਾ। ਇਹ ਸਾਧ ਸੰਗਤ ਜੀ, ਥੋੜ੍ਹੇ ਸਮੇਂ ਬਾਅਦ ਹੀ ਭਰਮਾ ਤੇ ਵੱਡਾ ਦਾੜਾ ਆਇਆ। ਇੰਨਾ ਜ਼ਿਆਦਾ ਵੱਡਾ ਦਾੜਾ ਆਇਆ ਕਿ ਗੋਡਿਆਂ ਤੱਕ ਲੰਮਾ ਉਹ ਦਾੜਾ ਹੋ ਗਿਆ ਭਾਈ ਮਹਾਰਾਜਾ ਸਿੰਘ ਦਾ। ਤੇ ਸਾਧ ਸੰਗਤ ਫਿਰ ਜੋੜੇ ਦੀ ਸੇਵਾ ਕਰਨੀ ਨਹੀਂ ਛੱਡੀ ਜੀਵਨ ਭਰ। ਜੇਕਰ ਆਉਂਦਾ ਬੜੇ ਪ੍ਰੇਮ ਦੇ ਨਾਲ, ਜਿਵੇਂ ਪਹਿਲਾਂ ਸੇਵਾ ਕਰਦੇ ਸੀ, ਮਨ ਵਿੱਚ ਭਾਵਨਾ ਧਾਰਨ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਕੇ, ਤਿਵੇਂ ਹੀ ਜੀਵਨ ਭਰ ਬੜੇ ਪ੍ਰੇਮ ਤੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਰਹੇ ਹੈ। ਦਾੜਾ ਇੰਨਾ ਜ਼ਿਆਦਾ ਲੰਬਾ ਹੋ ਗਿਆ ਕਿ ਸਾਧ ਸੰਗਤ ਜੀ ਸਾਂਭਣਾ ਵੀ ਬੜਾ ਔਖਾ ਸੀਗਾ। ਕਿ ਮਤਲਬ ਜਦੋਂ ਜੋੜੇ ਘਰ ਦੇ ਵਿੱਚ ਸੇਵਾ ਕਰਨੀ ਤੇ ਸਾਧ ਸੰਗਤ ਜੀ ਦਾੜਾ ਜੋੜਿਆਂ ਦੇ ਵਿੱਚ ਲੱਗਣਾ। ਇੱਕ ਦਿਨ ਸਿੰਘ ਨੇ ਬੜੀ ਤਾੜਨਾ ਭਰੇ ਬਚਨ ਕੀਤੇ ਕਿ ਮਹਾਰਾਜ ਸੱਚੇ ਪਾਤਸ਼ਾਹੀ ਦੀ ਮਰਜ਼ਾਦਾ ਨੂੰ ਭੁਲਾ ਕੇ ਤੂੰ ਬੇਅਦਬੀ ਕਰਦਾ ਪਿਆ, ਮੁਖ ਤੇ ਦਾੜਾ ਆਇਆ, ਉਹ ਜੋੜਿਆਂ ਦੇ ਵਿੱਚ ਲੱਗਦਾ ਪਿਆ, ਇਹਦੇ ਨਾਲ ਇੱਕ ਗੁਰੂ ਦੀ ਮੋਹਰ ਹਨ, ਜਿਹੜੇ ਕੇਸ ਹਨ, ਇਹਨਾਂ ਦਾ ਨਿਰਾਦਰ ਹੁੰਦਾ ਪਿਆ। ਤੇ ਸਾਧ ਸੰਗਤ ਵੈਰਾਗ ਵਿੱਚ ਆ ਕੇ ਭਾਈ ਮਹਾਰਾਜਾ ਸਿੰਘ ਨੇ ਕਿਹਾ ਕਿ ਭਾਈ ਸਿੰਘਾ, ਇਹ ਖਿਆਲ ਤਾਂ ਮੇਰੇ ਮਨ ਦੇ ਵਿੱਚ ਵੀ ਹੈ, ਸਤਿਗੁਰਾਂ ਨੇ ਸੋਝੀ ਬਖਸ਼ੀ ਹੈ, ਪਰ ਕੀ ਕਰਾਂ, ਇਹ ਦਾੜਾ ਮਿਲਿਆ ਹੀ ਮੈਨੂੰ ਇੱਥੋਂ ਹੈ। ਇਹ ਗੁਰੂ ਕੀ ਸੰਗਤ ਦੇ ਚਰਨ ਧੂੜ ਦੇ ਵਿੱਚੋਂ ਮੈਨੂੰ ਪ੍ਰਾਪਤ ਹੋਇਆ। ਇਸ ਲਈ ਇਹ ਮੈਂ ਆਪਣਾ ਨਿਯਮ ਬਣਾਇਆ ਹੋਇਆ, ਨੇਮ ਬਣਾਇਆ ਹੋਇਆ, ਪ੍ਰੇਮ ਦੇ ਸਹਿਤ ਮਹਾਰਾਜ ਸੱਚੇ ਪਾਤਸ਼ਾਹੀ ਦੀ ਪਿਆਰੀ ਸੰਗਤ ਦੇ ਚਰਨਾਂ ਦੀ ਮੈਂ ਧੂੜ ਆਪਣੇ ਮਸਤਕ ਤੇ ਲਾਉਣ ਲਈ ਤਿਆਰ ਹਾਂ। ਤੂੰ ਕਹਿੰਦਾ ਕਿ ਮੇਰਾ ਜਿਹੜਾ ਦਾੜਾ ਹੈ ਉਹ ਜੋੜਿਆਂ ਦੇ ਵਿੱਚ ਲੱਗਦਾ, ਇਸ ਜੋੜਿਆਂ ਦੇ ਵਿੱਚੋਂ ਹੀ, ਚਰਨ ਧੂੜੀ ਦੇ ਵਿੱਚੋਂ ਹੀ ਮੈਨੂੰ ਸਭ ਕੁਝ ਪ੍ਰਾਪਤ ਹੋਇਆ ਹੈ। ਤੇ ਸਾਧ ਸੰਗਤ ਜੀ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ। ਫਿਰ ਇਹ ਪੰਕਤੀ ਦੇ ਆਧਾਰ ਤੇ ਵੀ ਕਹਿੰਦੇ ਹਨ ਕਿ ਸਤਿਗੁਰੂ ਜੀ ਨੂੰ ਯਾਦ ਕਰਦਿਆਂ ਹੋਇਆ ਭਾਈ ਮਹਾਰਾਜਾ ਸਿੰਘ ਨੇ ਕਹਿਣਾ ਕਿ ਸਤਿਗੁਰੂ ਜੀ ਮੈਨੂੰ ਬਖਸ਼ ਲੈਣਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਰੱਥ ਹਨ। ਐਸੇ ਗਰੀਬ ਨਵਾਜ ਦੀਨਾ ਬੰਧੂ ਦਇਆ ਦੇ ਘਰ ਸਤਿਗੁਰੂ ਜੀ ਹਨ। ਹਜ਼ੂਰ ਦਾ ਐਸਾ ਮਹਾਨ ਉਪਦੇਸ਼ ਹੈ, ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਬਖਸ਼ ਲੈਣਗੇ। ਜੇ ਮੇਰੇ ਤੋਂ ਕੋਈ ਗੁਨਾਹ ਹੋ ਰਿਹਾ ਹੈ
ਪਰ ਇਹ ਹੈ ਕਿ ਮੇਰਾ ਨਿਯਮ ਹੈ ਜੀਵਨ ਦੇ ਵਿੱਚ ਪ੍ਰੇਮ ਦੇ ਨਾਲ ਮੈਂ ਗੁਰੂ ਕੀ ਸੰਗਤ ਦੇ ਚਰਨਾਂ ਦੇ ਜੋੜੇ ਜਿਹੜੇ ਹਨ ਉਹਨਾਂ ਨੂੰ ਝਾੜਨ ਦੀ ਸੇਵਾ ਕਰਿਆ ਕਰਾਂਗਾ। ਬੜੇ ਨੇਮ ਦੇ ਨਾਲ ਜੀਵਨ ਪਰ ਸੇਵਾ ਕਰਦੇ ਰਹੇ ਹੈ। ਤੇ ਸਾਧ ਸੰਗਤ ਜੀ, ਇਹ ਗਰੀਬ ਨਵਾਜ਼ ਜੋ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਅੰਤਰੀਵ ਭਾਵ ਦੇ ਵਿੱਚ ਬਚਨ ਕੀਤੇ ਹਨ, ਜਿਹੜੇ ਗੁਰਮੁਖ ਪਿਆਰੇ ਗੁਰੂ ਚਰਨਾਂ ਦੇ ਨਾਲ ਮਨ ਬਾਣੀ ਸਰੀਰ ਕਰਕੇ ਜੁੜੇ ਰਹਿੰਦੇ ਹੈ, ਕਦੇ ਸਤਿਗੁਰੂ ਜੀ ਤੋਂ ਬੇਮੁਖ ਨਹੀਂ ਹੁੰਦੇ। ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੀ ਸੁਰਤੀ ਬਿਰਤੀ ਨੂੰ ਗੁਰੂ ਸ਼ਬਦ ਦੇ ਨਾਲ ਇਕਾਗਰ ਕਰਕੇ ਜੋੜਿਆ, ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨਾਂ ਅਨੁਸਾਰ ਜੀਵਨ ਨਿਰਵਾਹ ਕੀਤਾ, ਐਸੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਦਰ ਤੇ ਸੱਚੇ ਗਿਣੇ ਜਾਂਦੇ ਹਨ। ਰਾਤ ਦਿਨ ਮਹਾਰਾਜ ਸੱਚੇ ਪਾਤਸ਼ਾਹੀ ਦੇ ਆਪਣੇ ਸਤਿਗੁਰੂ ਜਾਣ ਕਰਕੇ ਉਹਨਾਂ ਦੀ ਸੇਵਾ ਕਰਦੇ ਹਨ। ਅਨ ਦਿਨ ਸੇਵਨ ਆਪਣਾ। हे ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੀ ਰਾਤ ਦਿਨ ਅਸੀਂ ਸੇਵਾ ਕਰਦੇ ਹਾਂ। ਧੰਨ ਹਨ ਉਹ ਗੁਰਮੁਖ ਪਿਆਰੇ ਗਰੀਬ ਨਵਾਜ਼ ਸਤਿਗੁਰੂ ਜੀ ਨੂੰ ਆਪਣੇ ਜਾਣ ਕੇ ਕਿ ਮਹਾਰਾਜ ਆਪ ਜੀ ਤੋਂ ਬਿਨਾਂ ਸਾਡੀ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ। ਜਿਵੇਂ ਸਾਧ ਸੰਗਤ ਜੀ ਘਣਾ ਪ੍ਰੇਮ ਹੋਵੇ ਨਾ ਮਿੱਤਰ ਤੇ ਬੜਾ ਮਨ ਵਿੱਚ ਹੁੰਦਾ ਹੈ ਕਿ ਔਕੜ ਦੇ ਸਮੇਂ ਮਿੱਤਰ ਮੇਰੇ ਨਾਲ ਨਿਭੇਗਾ, ਪਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਐਸੇ ਮਿੱਤਰ ਹਨ ਜਿਹੜੇ ਲੋਕ ਪਰਲੋਕ ਦੇ ਵਿੱਚ ਨਾਲ ਨਿਭਦੇ ਹਨ। ਗਰੀਬ ਨਵਾਜ਼ ਸਤਿਗੁਰੂ ਜੀ ਦੀ ਐਸੀ ਮਿੱਤਰਤਾ ਹੈ, ਕਦੇ ਜੀਵ ਦੇ ਨਾਲ ਸਾਥ ਨਹੀਂ ਛੱਡਦੇ। ਭਾਵਨਾ ਦੇ ਨਾਲ ਜੇ ਮਹਾਰਾਜ ਸੱਚੇ ਪਾਤਸ਼ਾਹੀ ਨੂੰ ਯਾਦ ਕੀਤਾ ਜਾਵੇ, ਸਤਿਗੁਰੂ ਜੀ ਦੇ ਸਿਮਰਨ ਮਹਾਰਾਜ ਸੱਚੇ ਪਾਤਸ਼ਾਹੀ ਦੀ ਯਾਦ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਜਾਵੇ, ਇਹ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ। ਫਿਰ ਇਹੀ ਪੰਕਤੀ ਪੜੋ ਜੀ। ਅੰਦਿਨ ਸੇਵਨ ਗੁਰ ਆਪਣਾ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਨੂੰ ਆਪਣੇ ਜਾਣ ਕੇ ਸੇਵਿਆ ਹੈ, ਰਾਤ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਰੂਪ ਸੇਵਾ ਕਰਦੇ ਹੈ, ਮਨ ਰੂਪ ਹੱਥਾਂ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਨੂੰ ਸਪਰਸ਼ ਕਰਦੇ ਹਨ। ਉਹ ਗੁਰਮੁਖ ਪਿਆਰੇ ਰਾਤ ਦਿਨ 8 ਪਹਿਰ ਆਨੰਦ ਦੇ ਵਿੱਚ ਰਹਿੰਦੇ ਹਨ। ਕਦੇ ਉਹਨਾਂ ਦਾ ਮਨ ਜਿਹੜਾ ਹੈ ਸਾਧ ਸੰਗਤ ਜੀ ਦੁਨੀਆ ਦੇ ਸੋਗ ਦੇ ਵਿੱਚ, ਜਗਤ ਦੀਆਂ ਚਿੰਤਾਵਾਂ ਦੇ ਵਿੱਚ ਨਹੀਂ ਰਹਿੰਦਾ। ਚਿੰਤਾ ਰੂਪ ਨਦੀ ਵਿੱਚ ਉਹਨਾਂ ਦਾ ਮਨ ਡੁੱਬਦਾ ਨਹੀਂ। ਹਰ ਸਮੇਂ ਆਨੰਦ ਦੇ ਸਹਿਤ ਰਹਿੰਦੇ ਹਨ, ਖੁਸ਼ੀਆਂ ਖੇੜੇ ਵਿੱਚ ਰਹਿੰਦੇ ਹਨ। ਮਨ ਕਰਕੇ ਰਤਾ ਭਾਰ ਵੀ ਉਹਨਾਂ ਦੇ ਉੱਪਰ ਕੋਈ ਪ੍ਰਭਾਵ ਨਹੀਂ ਪੈਂਦਾ। ਸਰੀਰ ਕਰਕੇ ਭਾਵੇਂ ਕੋਈ ਦੁੱਖ ਵੀ ਲੱਗ ਜਾਂਦਾ ਹੈ, ਸਰੀਰ ਤੇ ਕੋਈ ਰੋਗ ਵੀ ਭਾਵੇਂ ਆ ਜਾਂਦਾ ਹੈ, ਪਰ ਸਾਧ ਸੰਗਤ ਜੀ ਮਨ ਕਰਕੇ ਉਹਨਾਂ ਗੁਰਮੁਖਾਂ ਨੂੰ ਰਤਾ ਪਰ ਵੀ ਕੋਈ ਪ੍ਰਭਾਵ ਨਹੀਂ ਪੈਂਦਾ। ਮਨ ਤੇ ਨਹੀਂ ਕੋਈ ਵੀ ਅਸਰ ਪੈਂਦਾ। ਹਜ਼ੂਰ ਕਹਿੰਦੇ ਹਨ ਅਨ ਦਿਨ ਅਨੰਦ ਰਹਾਨ। 8 ਪਹਿਰ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਸੇਵਾ ਕੀਤੀ ਹੈ, ਨਿਮਰਤਾਵਾਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਸ਼ਬਦ ਦਾ ਅਭਿਆਸ ਕੀਤਾ ਹੈ, ਸਤਿਗੁਰੂ ਜੀ ਦੀ ਯਾਦ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਹੈ, ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਹਰ ਸਮੇਂ ਆਨੰਦ ਦੇ ਵਿੱਚ ਹੀ ਰਹਿੰਦੇ ਹਨ। ਨਾਨਕ ਭਗਤਾਂ ਸਦਾ ਵਿਗਾਸ। ਭਗਤ ਜਨਾਂ ਦੇ ਹਿਰਦੇ ਅੰਦਰ ਖੇੜਾ ਹੀ ਬਣਿਆ ਰਹਿੰਦਾ ਹੈ। ਨਾਨਕ ਸੇ ਮੋਹ ਸੋਹਣੇ। ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਉਹਨਾਂ ਦੇ ਮੁਖ ਰੱਬ ਦੇ ਦਰ ਤੇ ਸੋਹਣੇ ਹਨ। ਲੋਕ ਪਰਲੋਕ ਦੇ ਵਿੱਚ ਜੋ ਗੁਰਮੁਖ ਪਿਆਰੇ ਸੋਭਾ ਵਾਲੇ ਜਾਣੋ। ਸੱਚੇ ਦਰ ਦਿਸਨ। ਪਰਮੇਸ਼ਰ ਦੇ ਦਰ ਤੇ ਕਹਿੰਦੇ ਹਨ ਸੱਚੇ ਦਿਸਦੇ ਹਨ। ਸੱਚੇ ਦਰ, ਸੱਚੀ ਪਰਮੇਸ਼ਰ ਦੀ ਦਰਦਾਰ ਦੇ ਵਿੱਚ ਉਹ ਪਰਮੇਸ਼ਰ ਦੇ ਪਿਆਰੇ ਦਿਸਦੇ ਹੈ। ਸੱਚੇ ਦਰ, ਦਰ ਵਾਹਿਗੁਰੂ ਦਾ ਜਿਹੜਾ ਸਰੂਪ ਰੂਪੀ ਦਰ ਹੈ, ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਸਰੂਪ ਰੂਪੀ ਦਰ ਤੇ ਦਿਸਦੇ ਹਨ। ਭਾਵ ਪਰਮੇਸ਼ਰ ਦੀ ਅਭੇਦਤਾ ਪਾ ਲੈਂਦੇ ਹੈ। ਜੋ ਮਹਾਰਾਜ ਸੱਚੇ ਪਾਤਸ਼ਾਹੀ ਦੇ ਸ਼ਬਦ ਨੂੰ 8 ਪੈਰ ਕਮਾਉਂਦੇ ਹਨ, ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦਾ ਚਿੰਤਨ ਕੀਤਾ ਜਾਂਦਾ ਹੈ। ਧੰਨ ਹਨ ਉਹ ਗੁਰਮੁਖ ਪਿਆਰੇ। ਹਜ਼ੂਰ ਕਹਿੰਦੇ ਹਨ ਸੱਚੇ ਦਰ ਦੇ ਸਨ, ਜਿਨ੍ਹਾਂ ਨੇ ਸੱਚੇ ਵਾਹਿਗੁਰੂ ਨੂੰ ਦਰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਉਹਦੇ ਸਨ ਪ੍ਰਤੱਖ ਹੀ ਉਹਨਾਂ ਦਾ ਪ੍ਰਤਾਪ ਦਿਸਦਾ ਹੈ। ਪ੍ਰਤੱਖ ਉਹਨਾਂ ਦਾ ਪ੍ਰਤਾਪ, ਉਹਨਾਂ ਦੀ ਸਾਧ ਸੰਗਤ ਜੀ ਜੈ ਜੈਕਾਰ, ਉਹਨਾਂ ਦਾ ਜਸ ਪ੍ਰਤੱਖ ਹੀ ਨਜ਼ਰ ਆਉਂਦਾ ਹੈ।
ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਸੱਚ ਸਰੂਪ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਕਿਉਂਕਿ ਗਰੀਬ ਨਵਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਕੋਈ ਉਹਨਾਂ ਦੀ ਜੈ ਜੈਕਾਰ ਗਾਵੰਦਾ ਹੈ, ਹਰ ਕੋਈ ਉਹਨਾਂ ਦਾ ਜਸ ਗਾਵੰਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਸੱਚਾ ਦਰ ਦੇ ਸਨ, ਸੱਚੇ ਵਾਹਿਗੁਰੂ ਦੇ ਸਰੂਪ ਰੂਪੀ ਦਰ ਤੇ ਉਹ ਪ੍ਰਤੱਖ ਹੀ ਦਿਸਦੇ ਹੈ। ਜਿਨ੍ਹਾਂ ਨੇ ਵਾਹਿਗੁਰੂ ਦੀ ਯਾਦ ਨੂੰ ਅੱਠੇ ਪਹਿਰ ਕੀਤਾ ਹੈ, ਹਰ ਸਮੇਂ ਵਾਹਿਗੁਰੂ ਦਾ ਹੀ ਚਿੰਤਨ ਕੀਤਾ ਹੈ। ਮੁਖ ਸੱਚੇ ਸੱਚ ਦਾੜੀਆ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਦੇ ਮੁਖ ਵੀ ਸੱਚੇ ਹਨ, ਜਿਨ੍ਹਾਂ ਦੇ ਮੁਖ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ। ਉਹਨਾਂ ਦੀਆਂ ਦਾੜੀਆਂ ਵੀ ਸੱਚੀ ਹਨ, ਜੋ ਗੁਰੂ ਚਰਨੀ ਆ ਕਰਕੇ ਲੱਗਦੇ ਹਨ। ਸੱਚ ਬੋਲੇ ਸੱਚ ਕਮਾਏ। ਜਿਨ੍ਹਾਂ ਨੇ ਆਪਣੀ ਰਸਨਾ ਤੋਂ ਵੀ ਸੱਚ ਬੋਲਿਆ, ਸੱਚੇ ਵਾਹਿਗੁਰੂ ਜੀ ਦਾ ਜਸ ਬੋਲਿਆ ਹੈ, ਤੇ ਸੱਚੇ ਸ਼ਬਦ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦੇ ਦਰ ਤੇ ਸੱਚੇ ਹਨ। ਫਿਰ ਇਹੀ ਪੰਕਤੀ ਪੜੋ ਜੀ। ਮੁਖ ਸੱਚੇ ਸੱਚ ਦਾੜੀਆ। ਕਿੰਨਾ ਗੁਰਮੁਖ ਪਿਆਰਿਆਂ ਦੇ ਮੁਖ ਉਜਲੇ ਹਨ, ਜਿਨ੍ਹਾਂ ਨੇ ਇਸ ਮੁਖ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕੀਤਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਉਦਮ ਕਰਕੇ ਉਤਸ਼ਾਹ ਧਾਰਨ ਕਰਕੇ ਘਾਲਣਾ ਘਾਲੀ ਹੈ ਨਾ, ਵਾਹਿਗੁਰੂ ਦੀ ਬੰਦਗੀ ਕਰਨ ਦੇ ਵਿੱਚ, ਸ਼ਬਦ ਦਾ ਅਭਿਆਸ ਕਰਨੇ ਦੇ ਵਿੱਚ ਉਹ ਗੁਰਮੁਖ ਪਿਆਰਿਆਂ ਦੇ ਮੁਖ ਉਜਲੇ ਹੋ ਗਏ ਹਨ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਮੁਖ ਵਾਹਿਗੁਰੂ ਦੇ ਦਰ ਤੇ ਉਜਲੇ ਹੋ ਗਏ। ਐਸੇ ਸਤਿਪੁਰਸ਼ਾਂ ਦੀ ਸੰਗਤ ਕਰਨ ਵਾਲਿਆਂ ਨੇ ਵੀ ਜਮਾਂ ਦੀ ਮਾਰ ਤੋਂ ਵੱਧ ਜਾਣਾ ਕੀਤਾ, ਜਮਾਂ ਤੋਂ ਖਹਿੜਾ ਛੁਡਾ ਲਿਆ, ਧਰਮ ਰਾਜੀ ਤੋਂ ਉਹਨਾਂ ਦੀ ਛੁੱਟੀ ਹੋ ਗਈ, ਪੇਸ਼ ਨਹੀਂ ਹੋਣਾ ਪਿਆ ਉਹਨਾਂ ਗੁਰਮੁਖ ਪਿਆਰਿਆਂ ਨੂੰ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਚਨ ਕਰ ਰਹੇ ਹੈ, ਮੁਖ ਸੱਚੇ ਸੱਚ ਦਾੜੀਆਂ। ਕਹਿੰਦੇ ਉਹਨਾਂ ਦੇ ਮੁਖ ਸੱਚੇ ਹਨ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਿਨ੍ਹਾਂ ਨੇ ਮੁਖੀ ਬਣਾਇਆ ਹੈ, ਮੁਖ ਸੱਚੇ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਸੱਚੇ ਜਾਣ ਕਰਕੇ ਮੁਖੀ ਬਣਾਇਆ ਹੈ। ਮਨ ਦੀਆਂ ਮੱਤਾਂ ਜਿਨ੍ਹਾਂ ਨੇ ਤਿਆਗ ਦਿੱਤੀਆਂ ਹਨ, ਐਸੇ ਗੁਰਮੁਖ ਪਿਆਰੇ ਸੱਚੇ ਹਨ। ਔਰ ਹਜ਼ੂਰ ਕਹਿੰਦੇ ਐਸੇ ਜਿਨ੍ਹਾਂ ਦੇ ਦਾੜਾ ਵੀ ਗੁਰੂ ਚਰਨਾਂ ਦੇ ਵਿੱਚ ਆ ਕਰਕੇ ਲੱਗਦਾ ਹੈ। ਕਿਉਂਕਿ ਸਾਧ ਸੰਗਤ ਖੇਮਾ ਕਰਨਾ ਬਹੁਤਾਤ ਵਿੱਚ ਅੱਜ ਇੱਦਾਂ ਦੀ ਹਵਾ ਵਗਦੀ ਪਈ ਹੈ ਕਿ ਆਪ ਨਾਈਆਂ ਨੂੰ ਪੈਸੇ ਦੇ ਕਰਕੇ ਕੇਸਾਂ ਦੀ ਬੇਅਦਬੀ ਕਰਵਾਈ ਜਾਂਦੀ ਹੈ। ਨਾ ਸਿਰ ਦੇ ਉੱਪਰ ਕੇਸ ਰਹਿਣ ਦਿੱਤੇ ਜਾਂਦੇ, ਨਾ ਮੁਖ ਤੇ ਦਾੜੀ ਰਹਿਣ ਦਿੱਤੀ ਜਾਂਦੀ ਹੈ। ਆਪ ਪੈਸੇ ਦੇ ਕਰਕੇ ਨਾਈਆਂ ਤੋਂ ਇਹ ਬੇਅਦਬੀ ਕਰਵਾਈ ਜਾਂਦੀ ਹੈ। ਪਰ ਰਹਿਤਨਾਮਿਆਂ ਦੇ ਵਚਨ ਹੈ ਕਿ ਇਹ ਖਾਲਸਾ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਜੋ ਆਦੇਸ਼ ਬਖਸ਼ਿਆ ਹੋਇਆ ਖਾਲਸੇ ਨੂੰ, ਕਿ ਜਿੰਨੀ ਦੇਰ ਤੱਕ ਸਾਡਾ ਖਾਲਸਾ ਰਹਿਤ ਮਰਜ਼ਾਦਾ ਵਿੱਚ ਤਿਆਰ ਬਰ ਤਿਆਰ ਰਹੇਗਾ, ਉਨੀ ਦੇਰ ਤੱਕ ਸਾਰਾ ਹੀ ਪ੍ਰਤਾਪ ਅਸੀਂ ਬਖਸ਼ਿਸ਼ ਕਰਦੇ ਰਹਾਂਗੇ। ਪਰ ਜਦੋਂ ਵਿਪਰਾਂ ਵਾਲੀ ਰੀਤੀ ਨੂੰ ਧਾਰਨ ਕਰ ਲਿਆ, ਫਿਰ ਕਹਿੰਦੇ ਸਾਨੂੰ ਖਾਲਸੇ ਦਾ ਕੋਈ ਭਰੋਸਾ ਨਹੀਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਹ ਵੀ ਬਚਨ ਕੀਤੇ ਹਨ ਕਿ ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਾਹ ਕਾਨ ਤਾਕੈ ਕਿਤੈ ਲੈ ਸਿਧਾਨੋ। ਇਹ ਮੋਰ ਆ ਗਿਆ ਸੁਨਹੁਰੇ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਨਾ ਦੇਵੋਂ ਦੇ ਦਾਰੇ। ਇਹ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਹੈ ਕਿ ਬਿਨਾਂ ਸ਼ਸਤਰ ਧਾਰਨ ਕੀਤੇ ਬਿਨਾਂ ਔਰ ਕੇਸਾਂ ਦੀ ਸਾਂਭ ਸੰਭਾਲ ਕੀਤੇ ਬਿਨਾਂ ਸਾਡੇ ਦੀਦਾਰ ਨਹੀਂ ਹੋ ਸਕਦੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਰਹਿਤ ਪਿਆਰੇ ਮੁਝ ਕਉ ਸਿੱਖ ਪਿਆਰਾ ਨਾਹੇ, ਸਿੱਖ ਪਿਆਰਾ ਨਾਹੇ ਮਮ ਰਹਿਤ ਪਿਆਰੀ ਆਹੇ। ਸਾਨੂੰ ਰਹਿਣੀ ਪਿਆਰੀ ਹੈ, ਰਹਿਤ ਮਰਜ਼ਾਦਾ ਸਿੱਖ ਦੀ ਪਿਆਰੀ ਹੈ, ਨਾ ਕਿ ਸਿੱਖ ਸਾਨੂੰ ਪਿਆਰਾ ਹੈ। ਔਰ ਹਜ਼ੂਰ ਨੇ ਰਹਿਤਨਾਮਿਆਂ ਵਿੱਚ ਬਚਨ ਕੀਤੇ ਹਨ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ,
ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜਦੋਂ ਖਾਲਸੇ ਵਾਲੀ ਰੀਤੀ ਮਰਜ਼ਾਦਾ ਨੂੰ ਤਿਆਗ ਕੇ ਬ੍ਰਾਹਮਣਾਂ ਵਾਲੀ ਰੀਤੀ ਨੂੰ ਧਾਰਨ ਕਰ ਲਿਆ, ਫਿਰ ਸਾਨੂੰ ਖਾਲਸੇ ਦਾ ਕੋਈ ਭਰੋਸਾ ਨਹੀਂ ਹੈ। ਤੇ ਸਾਧ ਸੰਗਤ ਜੀ, ਦੇਖਿਆ ਜਾਵੇ ਤੇ ਅੱਜ ਬਹੁਤਾਤ ਵਿੱਚ ਆਸਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਮਰਜ਼ਾਦਾ ਛੱਡ ਕੇ ਮਨ ਮੱਤਾਂ ਕਰਦਿਆਂ ਜਾਂ ਫਿਰ ਹੋਰ ਵਿਪਰਾਂ ਵਾਲੀ ਰੀਤੀ ਨੂੰ ਅਸਾਂ ਨੇ ਬਹੁਤਾਤ ਵਿੱਚ ਧਾਰਨ ਕੀਤਾ ਹੋਇਆ ਹੈ। ਜੋਤਸ਼ੀਆਂ ਕੋਲ ਜਾ ਕਰਕੇ ਪੱਤਰੀਆਂ ਖਿਲਾਉਣੀਆਂ, ਰੇਖਾਵਾਂ ਦਿਖਾਉਣੀਆਂ, ਚੰਗੇ ਮਾੜੇ ਦਿਨਾਂ ਬਾਰੇ ਵਿਚਾਰਾਂ ਕਰਨੀਆਂ, ਸ਼ਗਨਾਂ ਅਪਸ਼ਗਨਾਂ ਦੇ ਬਾਬਤ ਵਿਚਾਰਾਂ ਕਰਨੀਆਂ। ਬਹੁਤਾਤ ਵਿੱਚ ਸਾਧ ਸੰਗਤ ਜੀ ਅਜਿਹੀ ਸਾਡੀ ਹਾਲਤ ਹੋ ਚੁੱਕੀ ਹੈ, ਕਿਉਂਕਿ ਇਹ ਸੁਭਾਵਿਕ ਹੀ ਹੈ। ਜੋ ਕੁਝ ਅੱਖਾਂ ਦੇ ਨਾਲ ਬਾਰ-ਬਾਰ ਦੇਖਿਆ ਜਾਵੇ, ਕੰਨਾਂ ਦੁਆਰਾ ਸੁਣਿਆ ਜਾਵੇ ਤੇ ਮਨ ਤੇ ਸੁਭਾਵਿਕ ਹੀ ਅਸਰ ਪੈ ਜਾਂਦਾ ਹੈ। ਇਹੋ ਕੁਝ ਹੀ ਅੱਜ ਹੋ ਰਿਹਾ, ਜੋ ਮੀਡੀਆ ਦੇ ਰਾਹੀਂ ਬੜਾ ਜ਼ੋਰਦਾਰ ਪ੍ਰਚਾਰ ਕੀਤਾ ਜਾਂਦਾ ਹੈ। ਸਾਧ ਸੰਗਤ ਜੀ, ਅਸੀਂ ਸੁਦੇ ਹੀ ਦੇਖਾ ਦਿਖਾਈ ਲੋਕਾਂ ਦੇ ਪਿੱਛੇ ਲੱਗ ਕਰਕੇ ਤੇ ਜੋਤਸ਼ੀਆਂ ਕੋਲ ਪੱਤਰੀਆਂ ਖਿਲਾਉਣ ਵਾਸਤੇ ਚਲੇ ਜਾਂਦੇ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲੋਂ ਕੋਈ ਵੱਡਾ ਤਾਂ ਨਹੀਂ ਹੈ ਨਾ ਜਗਤ ਅੰਦਰ। ਸਤਿਗੁਰੂ ਜੀ ਨਾਲੋਂ ਕੋਈ ਜ਼ਿਆਦਾ ਸਿਆਣਪ ਵਾਲਾ ਤਾਂ ਨਹੀਂ ਹੈ ਨਾ ਸੰਸਾਰ ਭਰ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੁੱਛੀਏ, ਮਹਾਰਾਜ ਜੀ ਸ਼ਗਨ ਅਪਸ਼ਗਨ ਕਿਹਨਾਂ ਨੂੰ ਵਿਆਪਦੇ ਹਨ? ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਸ਼ਗਨ ਅਪਸ਼ਗਨ ਤਿਸ ਕੋ ਲੱਗਹਿ ਜਿਸ ਚੀਤ ਨਾ ਆਵੈ। ਉਹਨਾਂ ਨੂੰ ਸ਼ਗਨ ਅਪਸ਼ਗਨ ਵਿਆਪਦੇ ਹਨ ਜਿਨ੍ਹਾਂ ਦੇ ਚੇਤੇ ਵਿੱਚ ਰੱਬ ਦੀ ਯਾਦ ਨਹੀਂ ਆਉਂਦੀ। ਪਰ ਜੋ ਗੁਰਸਿੱਖ ਸਤਿਗੁਰੂ ਜੀ ਦੀ ਸਿੱਖੀ ਨੂੰ ਕਮਾਉਂਦੇ ਹੈ, ਮਹਾਰਾਜ ਸੱਚੇ ਪਾਤਸ਼ਾਹੀ ਦੀ ਸ਼ਬਦ ਦੀ ਕਮਾਈ ਕਰਦੇ ਹੈ, ਉਹਨਾਂ ਨੂੰ ਸ਼ਗਨ ਅਪਸ਼ਗਨ ਭਲਾ ਫਿਰ ਕਿਵੇਂ ਵਿਆਪ ਸਕਦੇ ਹਨ? ਇਸ ਲਈ ਸਾਧ ਸੰਗਤ ਜੀ, ਸਾਨੂੰ ਵਹਿਮਾਂ ਭਰਮਾਂ ਵਿੱਚ ਪੈ ਕੇ ਐਵੇਂ ਦਰ-ਦਰ ਤੇ ਭਟਕਣਾ ਨਹੀਂ ਚਾਹੀਦਾ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਘਰ ਦੇ ਜੇ ਸਿੱਖ ਅਖਵਾਉਂਦੇ ਆ ਨਾ ਕਿ ਸਿੱਖਾਂ ਦੇ ਘਰ ਵਿੱਚ ਸਾਡਾ ਜਨਮ ਹੋਇਆ, ਤੇ ਫਿਰ ਸਿੱਖਾਂ ਵਾਲੀ ਰਹਿਣੀ ਨੂੰ ਵੀ ਧਾਰਨ ਕਰਨਾ ਚਾਹੀਦਾ, ਸਿੱਖ ਮਰਜ਼ਾਦਾ ਨੂੰ ਵੀ ਧਾਰਨ ਕਰਨਾ ਚਾਹੀਦਾ। ਅਖਵਾਉਂਦੇ ਤਾਂ ਸਿੱਖ ਹਾਂ, ਪਰ ਖਿਮਾ ਕਰਨਾ ਸਾਡੇ ਸਿੱਖਾਂ ਵਾਲੇ ਕੋਈ ਕਰਮ ਨਹੀਂ ਅੱਜ ਰਹਿ ਗਏ। ਦਰ ਦਰ ਤੇ ਭਟਕਦੇ ਫਿਰਦੇ ਹਾਂ। ਜਿੱਥੇ ਪਤਾ ਲੱਗਾ ਕਿ ਬਹੁ ਗਿਣਤੀ ਹੈ ਉੱਥੇ ਪੁੱਜ ਕਰਕੇ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਸਭ ਨੂੰ ਸਮੱਤ ਬਖਸ਼ਿਸ਼ ਕਰਨ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਹੇ। ਜਿਨ੍ਹਾਂ ਨੇ ਸੱਚ ਸਰੂਪ ਵਾਹਿਗੁਰੂ ਦੇ ਸ਼ਬਦ ਦਾ ਆਪਣੇ ਜੀਵਨ ਦੇ ਵਿੱਚ ਅਭਿਆਸ ਕੀਤਾ, ਕਮਾਇਆ ਹੈ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਬਚਨਾਂ ਨੂੰ ਹੀ ਬੋਲਦੇ ਹਨ। ਸੱਚ ਸਰੂਪ ਨਾਮ ਰੂਪ ਬਾਣੀ ਨੂੰ, ਅਕਾਲ ਪੁਰਖ ਵਾਹਿਗੁਰੂ ਦੀ ਧੁਰ ਕੀ ਬਾਣੀ ਨੂੰ ਆਪਣੇ ਮੁਖ ਤੋਂ ਬੋਲਦੇ ਹਨ। ਹਿਰਦੇ ਅੰਦਰ ਵੀ ਸੱਚੇ ਵਾਹਿਗੁਰੂ ਨੂੰ ਹੀ ਯਾਦ ਕਰਦੇ ਹਨ। ਸੱਚਾ ਸ਼ਬਦ ਮਨ ਵਸਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੁਆਰਾ ਜਿਨ੍ਹਾਂ ਦੇ ਮਨ ਦੇ ਵਿੱਚ ਸੱਚਾ ਸ਼ਬਦ ਵਸ ਗਿਆ ਹੈ, ਸਤਿਗੁਰ ਮਾਹੇ ਸਮਾਹੇ, ਉਹਨਾਂ ਨੇ ਸਤਿਗੁਰੂ ਜੀ ਵਿੱਚ ਹੀ ਸਮਾ ਜਾਣਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੀ ਸਰੂਪ ਹੋ ਗਏ ਹੈ। ਜਿਵੇਂ ਸਾਧ ਸੰਗਤ ਜੀ, ਪਾਣੀ ਵਿੱਚੋਂ ਕਿੰਨੀਆਂ ਤਰੰਗਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ ਨੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਣੀ ਦੇ ਵਿੱਚ ਹੀ ਸਮਾ ਜਾਂਦੀਆਂ ਹਨ, ਪਾਣੀ ਦਾ ਰੂਪ ਹੀ ਹੋ ਜਾਂਦੀਆਂ ਹਨ। ਤਿਵੇਂ ਹੀ ਅਕਾਲ ਪੁਰਖ ਵਾਹਿਗੁਰੂ ਜੋ ਨਿਰਗੁਣ ਸਰੂਪ ਸਤਿਗੁਰੂ ਜੀ ਹਨ, ਜਿਨ੍ਹਾਂ ਨੇ ਗਰੀਬ ਨਵਾਜ ਸਤਿਗੁਰੂ ਜੀ ਦੇ ਸ਼ਬਦ ਦੇ ਆਪਣੇ ਜੀਵਨ ਦੇ ਵਿੱਚ ਕਮਾਈ ਕੀਤੀ ਹੈ। ਪ੍ਰੇਮ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹੀ ਦੇ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਵਸਾਇਆ। ਹਜ਼ੂਰ ਕਹਿੰਦੇ ਹਨ ਉਹ ਸਤਿਗੁਰੂ ਜੀ ਦੇ ਵਿੱਚ ਹੀ ਸਮਾ ਗਏ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੀ ਰੂਪ ਹੋ ਗਏ ਹਨ। ਰਤਾ ਭਾਵ ਉਹਨਾਂ ਵਿੱਚ ਕੋਈ ਅਰੰਚਕ ਮਾਤਰ ਵੀ ਭੇਦ ਭਾਵ ਨਹੀਂ ਕਥਨ ਕੀਤਾ ਜਾ ਸਕਦਾ। ਜਿਵੇਂ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਬਚਨ ਹਨ, ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਪਾਣੀ ਦੇ ਵਿੱਚ ਪਾਣੀ ਮਿਲਾ ਦਈਏ ਤੇ ਕੋਈ ਭੇਦ ਨਹੀਂ ਕਥਨ ਕੀਤਾ ਜਾ ਸਕਦਾ। ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੇ ਪਿਆਰੇ ਜੋ ਗੁਰਸਿੱਖ ਹਨ, ਜੋ ਸ਼ਬਦ ਦਾ ਅਭਿਆਸ ਕਰਦੇ ਹੈ,
ਹਜੂਰ ਕਹਿੰਦੇ ਹਨ ਕਿ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੀ ਸਰੂਪ ਹੋ ਜਾਂਦੇ ਹਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸੂਰਜ ਦੀਆਂ ਕਿਰਨਾਂ ਨਿਕਲਦੀਆਂ ਨੇ ਤੇ ਸਾਧ ਸੰਗਤ ਫਿਰ ਸੂਰਜ ਦੇ ਵਿੱਚ ਹੀ ਅਭੇਦ ਹੋ ਜਾਂਦੀਆਂ। ਤਿਵੇਂ ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਸੱਚੇ ਸ਼ਬਦ ਨੂੰ ਜੀਵਨ ਵਿੱਚ ਕਮਾਇਆ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੀ ਸਰੂਪ ਹੋ ਗਏ ਹਨ। ਸੱਚੀ ਰਾਸੀ ਸਤ ਧਨ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਕਿਸ ਧਨ ਨੂੰ ਧਾਰਨ ਕੀਤਾ? ਕਿਹੋ ਜਿਹੀ ਪੂੰਜੀ ਆ ਉਹਨਾਂ ਗੁਰਮੁਖਾਂ ਕੋ ਜਿਨ੍ਹਾਂ ਨੇ ਸਤਿਗੁਰੂ ਜੀ ਦਾ ਹੀ ਸਰੂਪ ਹੋ ਜਾਣਾ ਕੀਤਾ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਸਿੱਖਾਂ ਕੋਲ ਸ਼ਰਧਾ ਰੂਪ ਪੂੰਜੀ ਹੈ, ਕਿਉਂਕਿ ਸਾਧ ਸੰਗਤ ਜੀ ਸ਼ਰਧਾ ਹੀ ਇੱਕ ਭਗਤੀ ਦੀ ਜੜ ਹੈ। ਜਿੰਨੀ ਦੇਰ ਤੱਕ ਮਨ ਵਿੱਚ ਸ਼ਰਧਾ ਨਹੀਂ ਹੈ ਨਾ, ਮਨ ਸ਼ੰਕਿਆਂ ਵਿੱਚ ਹੈ, ਗੁਰੂ ਕੇ ਬਚਨਾਂ ਤੇ ਕਾਨ ਕਨੌਟ ਹੈ, ਸਤਿਗੁਰਾਂ ਦੇ ਬਚਨਾਂ ਤੇ ਭਰੋਸਾ ਨਹੀਂ ਹੈ, ਕੀਤੀ ਹੋਈ ਭਗਤੀ ਵੀ ਸਾਧ ਸੰਗਤ ਜੀ ਫਲੀਭੂਤ ਨਹੀਂ ਹੁੰਦੀ। ਜਿੰਨੀ ਦੇਰ ਤੱਕ ਮਨ ਵਿੱਚ ਸ਼ਰਧਾ ਨਹੀਂ ਹੈ, ਸ਼ਰਧਾ ਇੱਕ ਭਗਤੀ ਦੀ ਜੜ ਹੈ, ਤੇ ਜੜ ਤੋਂ ਬਿਨਾਂ ਸਾਧ ਸੰਗਤ ਜੀ ਦੁੱਖ ਕਦੇ ਨਾ ਵੱਧਦਾ ਹੈ, ਫੁੱਲਦਾ ਹੈ, ਨਾ ਛਾਂ ਦਿੰਦਾ, ਨਾ ਫਲ ਦਿੰਦਾ, ਸੁੱਕਾ ਹੀ ਹੁੰਦਾ ਹੈ। ਇਸ ਲਈ ਫਿਰ ਸਾਧ ਸੰਗਤ ਭਾਵੇਂ ਜੇ ਭਗਤੀ ਕੀਤੀ ਵੀ ਜਾਵੇ ਨਾ, ਫਿਰ ਹੰਕਾਰ ਦੇ ਕਰਕੇ ਸਾਧ ਸੰਗਤ ਜੀ ਹੰਕਾਰ ਦਾ ਜਿਹੜਾ ਹੈ ਸਾੜਾ ਪੈ ਜਾਂਦਾ ਹੈ, ਹੰਕਾਰ ਰੂਪੀ ਸਾੜਾ ਪੈ ਜਾਂਦਾ ਹੈ। ਇਸ ਕਰਕੇ ਨਾ ਫਿਰ ਸਾਧ ਸੰਗਤ ਜੀ ਭਗਤੀ ਵਿੱਚ ਵਾਧਾ ਹੁੰਦਾ ਹੈ, ਨਾ ਕੋਈ ਫਲ ਪ੍ਰਾਪਤ ਹੁੰਦਾ, ਗਿਆਨ ਰੂਪੀ ਫਲ ਦੀ ਪ੍ਰਾਪਤੀ ਵੀ ਨਹੀਂ ਹੁੰਦੀ, ਸ਼ਾਂਤੀ ਰੂਪੀ ਛਾਂ ਵੀ ਹਿਰਦੇ ਵਿੱਚ ਨਹੀਂ ਫਿਰ ਪ੍ਰਾਪਤ ਹੁੰਦੀ ਜੇ ਸਤਿਗੁਰਾਂ ਦੇ ਬਚਨਾਂ ਤੇ ਭਰੋਸਾ ਨਾ ਹੋਵੇ ਤਾਂ। ਇਸ ਲਈ ਪੂਰਨ ਨਿਸ਼ਚਾ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਧਾਰਨ ਕਰੇ, ਔਰ ਸ਼ਰਧਾ ਰੂਪ ਪੂੰਜੀ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਾਰਨ ਕੀਤੀ ਹੈ, ਜਿਨ੍ਹਾਂ ਦੇ ਕੋਲ ਨਾਮ ਰੂਪੀ ਧਨ ਹੈ। ਫਿਰ ਪੜੋ ਜੀ। ਸੱਚੀ ਰਾਸੀ ਸਤ ਧਨ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਕੋਲ ਸੱਚੀ ਸ਼ਰਧਾ ਰੂਪ ਪੂੰਜੀ ਹੈ, ਔਰ ਵਾਹਿਗੁਰੂ ਦਾ ਸੱਚਾ ਨਾਮ ਰੂਪੀ ਧਨ ਹੈ, ਜੋ ਕਦੇ ਵੀ ਮੁੱਕਦਾ ਨਹੀਂ ਹੈ। ਜਿਵੇਂ ਹਜੂਰ ਨੇ ਫਰਮਾਨ ਕੀਤਾ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਜੀਆ ਦਿਖਾਏ। ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਤੋਂ ਨਾਮ ਰੂਪੀ ਧਨ ਪ੍ਰਾਪਤ ਕੀਤਾ ਹੈ, ਔਰ ਸ਼ਰਧਾ ਰੂਪ ਪੂੰਜੀ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਧਾਰਨ ਕਰ ਲਈ ਹੈ। ਉੱਤਮ ਪਦਵੀ ਪਾਹੇ, ਉਹ ਗੁਰਮੁਖ ਜਨ ਵਾਹਿਗੁਰੂ ਦੇ ਸਰੂਪ ਰੂਪੀ ਉੱਤਮ ਪਦਵੀ ਨੂੰ ਪਾ ਲੈਂਦੇ ਹਨ। ਪਾਹੇ ਉਹਨਾਂ ਨੇ ਪਾ ਲਿਆ ਹੈ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਨਾਮ ਰੂਪੀ ਧਨ ਦਾ ਖਜ਼ਾਨਾ ਹਿਰਦੇ ਘਰ ਦੇ ਵਿੱਚ ਸਾਂਭ ਕੇ ਰੱਖਿਆ ਹੈ। ਕਦੇ ਸਤਿਗੁਰੂ ਜੀ ਦੇ ਨਾਮ ਨੂੰ ਹਿਰਦਿਓਂ ਵਿਸਾਰਿਆ ਨਹੀਂ। ਫਿਰ ਸ਼ਰਧਾ ਰੂਪ ਪੂੰਜੀ ਜਿਨ੍ਹਾਂ ਨੇ ਇਕੱਤਰ ਕਰਕੇ ਰੱਖੀ ਹੈ, ਘਣੀ ਸ਼ਰਧਾ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਧਾਰਨ ਕੀਤੀ ਹੈ, ਤੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਦੇ ਹੈ, ਹਿਰਦੇ ਅੰਦਰ ਵੀ ਪਰਮੇਸ਼ਰ ਦਾ ਹੀ ਚਿੰਤਨ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰੇ ਉੱਤਮ ਪਦਵੀ ਨੂੰ ਪਾਉਂਦੇ ਹਨ, ਜੋ ਵਾਹਿਗੁਰੂ ਦੇ ਸਰੂਪ ਰੂਪੀ ਪਦਵੀ ਹੈ, ਜਿਸ ਨੂੰ ਪਾਉਣ ਦੇ ਲਈ ਜਗਤ ਅੰਦਰ ਰਿਖੀ ਮੁਨੀ ਤਪ ਕਰਨ ਵਾਲੇ ਤਪਸਵੀ ਕਿੰਨਾ ਕਿੰਨਾ ਯਤਨ ਕਰਦੇ ਹਨ, ਪਰ ਦੁਨੀਆ ਦੇ ਸਾਧਨ ਦੇ ਬਾਵਜੂਦ ਫਿਰ ਵੀ ਉਹਨਾਂ ਨੂੰ ਵਾਹਿਗੁਰੂ ਦੀ ਉੱਤਮ ਪਦਵੀ ਨਹੀਂ ਪ੍ਰਾਪਤ ਹੁੰਦੀ। ਧੰਨ ਹਨ ਗੁਰਮੁਖ ਪਿਆਰੇ ਜੋ ਸਤਿਗੁਰੂ ਜੀ ਤੋਂ ਨਾਮ ਰੂਪੀ ਧਨ ਦੀ ਪ੍ਰਾਪਤੀ ਕਰਕੇ ਹਿਰਦੇ ਰੂਪੀ ਘਰ ਦੇ ਵਿੱਚ ਸਾਂਭ ਕੇ ਰੱਖਦੇ ਹੈ, ਫਿਰ ਸ਼ਰਧਾ ਦੀ ਪੂੰਜੀ ਨੂੰ ਇਕੱਤਰ ਕਰਕੇ ਰੱਖਦੇ ਹਨ। ਐਸੇ ਗੁਰਮੁਖ ਪਿਆਰੇ ਵਾਹਿਗੁਰੂ ਦੀ ਉੱਤਮ ਪਦਵੀ ਨੂੰ ਪਾ ਲੈਂਦੇ ਹਨ। ਸੱਚ ਸੁਣੈ ਸੱਚ ਮੰਨ ਲੈਣ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੱਚ ਵਾਹਿਗੁਰੂ ਦੇ ਸਰੂਪ ਨੂੰ ਸੁਣਦੇ ਆ ਤੇ ਸੱਚੇ ਪਰਮਾਤਮਾ ਦੇ ਸਰੂਪ ਦਾ ਹੀ ਮੰਨਣ ਕਰਦੇ ਹਨ। ਫਿਰ ਪੜੋ ਜੀ। ਸੱਚ ਸੁਣੈ ਸੱਚ ਮੰਨ ਲੈਣ, ਜਿਨ੍ਹਾਂ ਨੇ ਵਾਹਿਗੁਰੂ ਦਾ ਸੱਚਾ ਜਸ ਸੁਣਿਆ ਹੈ ਅਤੇ ਸੱਚੇ ਨਾਮ ਦਾ ਜਿਨ੍ਹਾਂ ਨੇ ਮੰਨਣ ਕੀਤਾ ਹੈ, ਸੱਚੀ ਕਾਰ ਕਮਾਹੇ, ਫਿਰ ਜੀਵਨ ਦੇ ਵਿੱਚ ਸਾਧ ਸੰਗਤ ਜੀ ਕਦੇ ਝੂਠੀ ਕਮਾਈ ਨਹੀਂ ਕਰਦੇ। ਸੱਚੀ ਕਾਰ ਕਮਾਹੇ, ਜੀਵਨ ਦੇ ਵਿੱਚ ਸੱਚੀ ਕਾਰ ਕਰਦੇ ਹੈ, ਜੀਵਨ ਦੇ ਵਿੱਚ ਉਹ ਧਰਮ ਦੀ ਕਿਰਤ ਕਰਦੇ ਹਨ ਬਾਹਰੀ ਅਰਥ ਦੇ ਵਿੱਚ। ਔਰ ਹਜੂਰ ਕਹਿੰਦੇ ਸੱਚੀ ਕਾਰ ਕਮਾਹੇ, ਤੇ ਸੱਚੀ ਸੇਵਾ ਕੀ ਹੈ?
ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ, ਪਰਮਾਤਮਾ ਦੀ ਭਗਤੀ ਰੂਪ ਜਿਹੜੀ ਸੇਵਾ ਹੈ ਨਾ, ਇਹਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ, ਜੀਵਨ ਅਜਾਈ ਨਹੀਂ ਜਾਂਦਾ, ਜੀਵਨ ਸਫਲਾ ਹੋ ਜਾਂਦਾ ਹੈ। ਹਜੂਰ ਦੇ ਮੁਖ ਵਾਕ ਹਨ, ਹਰ ਕੀ ਤੁਮ ਸੇਵਾ ਕਰਹੁ, ਦੂਜੀ ਸੇਵਾ ਕਰਹੁ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨ ਹੋ ਜਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਜਿਨ੍ਹਾਂ ਨੇ ਭਾਵਨਾ ਦੇ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਚਰਨਾਂ ਦੀ ਸਿਮਰਨ ਰੂਪ ਸੇਵਾ ਨੂੰ ਕਰ ਲਿਆ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਸੱਚ ਸੁਣੇ ਸੱਚ ਮੰਨ ਲੈਣ। ਉਹ ਤਾਂ ਸੱਚੇ ਵਾਹਿਗੁਰੂ ਦੇ ਜਸ ਨੂੰ ਸੁਣਦੇ ਹੈ ਔਰ ਇਸੇ ਤਰ੍ਹਾਂ ਸੱਚ ਮੰਨ ਲੈਣ। ਉਹਨਾਂ ਨੇ ਮਨ ਕਰਕੇ ਵਾਹਿਗੁਰੂ ਦੇ ਸਰੂਪ ਨੂੰ ਹਿਰਦੇ ਵਿੱਚ ਨਿਸ਼ਚੈ ਕਰਕੇ ਮੰਨਿਆ ਹੈ, ਜੋ ਸਦੀਵੀ ਕਾਲ ਵਾਸਤੇ ਸੱਚਾ ਰਹਿਣ ਵਾਲਾ ਹੈ। ਔਰ ਇਹੋ ਹਜੂਰ ਬਖਸ਼ਿਸ਼ ਕਰਦੇ। ਫਿਰ ਪੜੋ ਜੀ। ਸੱਚੀ ਕਾਰ ਕਮਾਹੇ, ਸੱਚ ਸੁਣੇ ਸੱਚ ਮੰਨ ਲੈਣ। ਸਾਧ ਸੰਗਤ ਜੀ, ਗੁਰਮੁਖਾਂ ਦੀ ਗਿਆਨ ਦ੍ਰਿਸ਼ਟੀ ਜਿਨ੍ਹਾਂ ਦੀ ਜਾਗ ਪਈ ਹੈ ਨਾ, ਉਹਨਾਂ ਨੇ ਹਰ ਇੱਕ ਘਟ ਦੇ ਅੰਦਰ ਬ੍ਰਹਮ ਨੂੰ ਹੀ ਸੁਣਿਆ ਹੈ, ਹਰ ਇੱਕ ਘਟ ਦੇ ਅੰਦਰ ਬ੍ਰਹਮ ਨੂੰ ਦੇਖਿਆ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਉਹ ਤਾਂ ਸੱਚ ਸੁਣੇ ਸੱਚ ਮੰਨ ਲੈਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਵਾਹਿਗੁਰੂ ਦੇ ਸੱਚ ਸਰੂਪ ਨੂੰ ਹੀ ਦੇਖਦੇ ਹਨ, ਵਾਹਿਗੁਰੂ ਦੇ ਸੱਚ ਸਰੂਪ ਨੂੰ ਹੀ ਉਹਨਾਂ ਦੀ ਨਿਗਾਹ ਦੇ ਵਿੱਚ ਦੇਖਣਾ ਕੀਤਾ ਹੈ, ਮੰਨਣਾ ਕੀਤਾ ਹੈ ਔਰ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਸੱਚ ਨੂੰ ਹੀ ਕਮਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਸੱਚ ਸੁਣੇ ਸੱਚ ਮੰਨ ਲੈਣ। ਜਿਨ੍ਹਾਂ ਨੇ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਉਪਦੇਸ਼ ਸੱਚਾ ਜਾਣ ਕੇ ਸੁਣਿਆ ਹੈ, ਗਰੀਬ ਨਵਾਜ ਸਤਿਗੁਰਾਂ ਦੇ ਬਚਨਾਂ ਨੂੰ ਸੱਚ ਜਾਣ ਕੇ ਸੁਣਿਆ ਹੈ, ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੱਚ ਮੰਨ ਲੈਣ। ਉਹਨਾਂ ਨੇ ਸੱਚ ਨਿਸ਼ਚੈ ਕਰਕੇ ਵਾਹਿਗੁਰੂ ਦੇ ਸਰੂਪ ਨੂੰ ਮੰਨਿਆ ਹੈ ਕਿ ਪਰਮਾਤਮਾ ਤੂੰ ਆਪ ਹੀ ਜੀਵਾਂ ਦਾ ਕਰਤਾ ਹੈ, ਭਰਤਾ ਹੈ, ਆਪ ਹੀ ਜੀਵਾਂ ਦਾ ਹਰਤਾ ਹੈ। ਉਹਨਾਂ ਨੇ ਨਿਸ਼ਚੈ ਕਰਕੇ ਮੰਨ ਲਿਆ ਕਿ ਪਰਮੇਸ਼ਰ ਤੂੰ ਆਪ ਹੀ ਹਰ ਇੱਕ ਘਟ ਦੇ ਅੰਦਰ ਵਿਆਪਕ ਹੈ। ਸੱਚੀ ਕਾਰ ਕਮਾਹੇ, ਫਿਰ ਮਹਾਰਾਜ ਸੱਚੇ ਪਾਤਸ਼ਾਹੀ ਦੀ ਦਰਸਾਈ ਹੋਈ ਮਰਜ਼ਾਦਾ ਅਨੁਸਾਰ ਉਹ ਗੁਰਮੁਖ ਪਿਆਰੇ ਸੱਚੀ ਵਾਹਿਗੁਰੂ ਦੀ ਭਗਤੀ ਰੂਪ ਕਾਰ ਜੀਵਨ ਵਿੱਚ ਕਮਾਉਂਦੇ ਹਨ। ਸੱਚੀ ਦਰਗਾਹ ਬੈਸਣਾ, ਫਿਰ ਉਹਨਾਂ ਗੁਰਮੁਖਾਂ ਦਾ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਬੈਸਣਾ ਹੁੰਦਾ ਹੈ, ਵਾਹਿਗੁਰੂ ਦੇ ਘਰ ਦੇ ਵਿੱਚ ਉਹਨਾਂ ਦਾ ਬੈਠਣਾ ਹੁੰਦਾ ਹੈ, ਪਰਮੇਸ਼ਰ ਦੇ ਦਰ ਤੇ ਉਹਨਾਂ ਦੀ ਪ੍ਰਵਾਨਗੀ ਹੁੰਦੀ ਹੈ। ਸੱਚੇ ਮਾਹੇ ਸਮਾਹੇ, ਅਤੇ ਸੱਚੇ ਪਰਮਾਤਮਾ ਦੇ ਵਿੱਚ ਉਹ ਸਮਾ ਜਾਂਦੇ ਹਨ। ਅਕਾਲ ਪੁਰਖ ਵਾਹਿਗੁਰੂ ਦੀ ਅਭੇਦਤਾ ਉਹਨਾਂ ਗੁਰਮੁਖਾਂ ਨੂੰ ਮਿਲ ਜਾਂਦੀ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਸੱਚ ਸਰੂਪ ਨੂੰ ਮੰਨਿਆ, ਸੱਚ ਨੂੰ ਸੁਣਿਆ ਹੈ, ਸੱਚੇ ਦੀ ਕਮਾਈ ਕੀਤੀ ਹੈ। ਕਦੇ ਜਿਨ੍ਹਾਂ ਨੇ ਝੂਠ ਦੇ ਪਿੱਛੇ ਨਹੀਂ ਲੱਗਣਾ ਕੀਤਾ, ਕਦੇ ਕੂੜ ਦੀ ਕਮਾਈ ਨਹੀਂ ਕੀਤੀ, ਕੂੜ ਦਾ ਮੰਨਣ ਨਹੀਂ ਕੀਤਾ, ਤੇ ਕੂੜ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਮਾਇਆ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਐਸੇ ਸੱਚ ਸਰੂਪ ਨੂੰ ਮੰਨਣ ਵਾਲੇ, ਸੱਚੇ ਵਾਹਿਗੁਰੂ ਦਾ ਜਸ ਸੁਣਨ ਵਾਲੇ, ਵਾਹਿਗੁਰੂ ਦੇ ਬੰਦਗੀ ਰੂਪ ਕਾਰਨ ਨੂੰ ਕਰਨ ਵਾਲੇ ਪਰਮੇਸ਼ਰ ਦੇ ਦਰ ਤੇ ਮੰਨਣ ਯੋਗ ਹੋ ਜਾਂਦੇ ਹੈ। ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਸਰੂਪ ਦੇ ਵਿੱਚ ਅਭੇਦ ਹੋ ਜਾਂਦੇ ਹਨ। ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਿਨਾਂ ਸਤਿਗੁਰੂ ਜੀ ਤੋਂ ਸੱਚੇ ਨਾਮ ਦੀ ਦਾਤ ਨਹੀਂ ਕਿਤੇ ਵੀ ਪ੍ਰਾਪਤ ਹੋ ਸਕਦੀ। ਮਨਮੁਖ ਭੁੱਲੇ ਜਾਹੇ, ਮਨਮੁਖ ਜਿਹੜੇ ਜੀਵ ਹੈ ਨਾ, ਭੁੱਲੇ ਹੋਏ ਭੁਲੇਖਿਆਂ ਵਿੱਚ ਪਏ ਹੋਏ ਹੀ ਅਜਾਏ ਹੀ ਸੰਸਾਰ ਤੋਂ ਚਲੇ ਜਾਂਦੇ ਹਨ। ਫਿਰ ਪੜੋ ਜੀ। ਮਨਮੁਖ ਭੁੱਲੇ ਜਾਹੇ, ਸਾਰੀ ਪੰਕਤੀ ਪੜੋ। ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੱਚ ਸਰੂਪ ਦੀ ਜੋ ਪ੍ਰਾਪਤੀ ਹੋਣੀ ਹੈ, ਬਿਨਾਂ ਸਤਿਗੁਰੂ ਜੀ ਤੋਂ ਨਹੀਂ ਕਦੇ ਪ੍ਰਾਪਤ ਹੋ ਸਕਦੀ। ਦੁਨੀਆ ਭਰ ਦੇ ਭਾਵੇਂ ਸਾਰੇ ਹੀ ਕੋਈ ਸਾਧਨ ਜੀਵਨ ਵਿੱਚ ਕਮਾ ਕੇ ਦੇਖ ਲਵੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਵਾਹਿਗੁਰੂ ਦੇ ਸਰੂਪ ਦੀ ਅਭੇਦਤਾ ਨਹੀਂ ਕੋਈ ਪਾ ਸਕਦਾ। ਇਹ ਹਜੂਰ ਨੇ ਪੱਕੀ ਮੋਹਰ ਲਗਾ ਦਿੱਤੀ ਹੈ। ਆਨੰਦ ਸਾਹਿਬ ਪਾਵਨ ਬਾਣੀ ਵਿੱਚ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ
ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਫਰਮਾਨ ਕੀਤੇ ਹੈ ਨਾ, ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਬਹੁਤੀਆਂ ਜੂਨਾਂ ਭਰ ਕੇ ਆ ਕੇ ਜੇ ਫੇਰ ਵੀ ਕਿਤੇ ਮਾਨਸ ਜੀਵਨ ਨੂੰ ਪਾ ਲਵੇ ਨਾ, ਅਜੇ ਵੀ ਗੁਰੂ ਵਾਲਾ ਨਾ ਬਣੇ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫੇਰ ਵੀ ਉਹ ਜੀਵ ਮੁਕਤ ਨਹੀਂ ਹੋ ਸਕਦਾ। ਮੁਕਤੀ ਤਾਂ ਹੀ ਹੈ, ਤਾਂ ਹੀ ਜੀਵ ਮੁਕਤ ਹੋ ਸਕਦਾ ਜੇ ਸਤਿਗੁਰੂ ਜੀ ਦੇ ਚਰਨੀ ਲੱਗੇ, ਮਹਾਰਾਜ ਸੱਚੇ ਪਾਤਸ਼ਾਹੀ ਦੀ ਸ਼ਬਦ ਦੀ ਕਮਾਈ ਕਰੇ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਬਿਨਾਂ ਸਤਿਗੁਰੂ ਜੀ ਤੋਂ ਜੀਵ ਨੂੰ ਮੁਕਤੀ ਦੀ ਦਾਤ ਨਹੀਂ ਪ੍ਰਾਪਤ ਹੋਣ ਵਾਲੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ। ਸੱਚ ਵਾਹਿਗੁਰੂ ਜੀ ਦਾ ਸਰੂਪ ਹੈ। ਪਰਮੇਸ਼ਰ ਤੋਂ ਵਿਛੜੇ ਹੋਏ ਜਿਹੜੇ ਅਲਪਗ ਜੀਵ ਹਨ, ਉਹ ਪਰਮਾਤਮਾ ਦੇ ਨਾਲ ਮਿਲਾਉਣ ਵਾਲੇ ਇਹ ਸਤਿਗੁਰੂ ਜੀ ਦੀ ਸਮਰੱਥਾ ਹੈ। ਕਿਉਂਕਿ ਵਿਛੜਿਆ ਹੋਇਆਂ ਨੂੰ ਪਰਮਾਤਮਾ ਦੇ ਨਾਲ ਮਿਲਣਾ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਬਿਨਾਂ ਕਿਸੇ ਵੀ ਸਮਰੱਥਾ ਹੈ ਹੀ ਨਹੀਂ ਹੈ। ਹਜੂਰ ਦੇ ਬਚਨ ਪੜ੍ਹਦੇ ਹਾਂ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕੱਟੇ ਹਉ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਾਇਆ ਸੰਜੋਗ। ਤੁਰੋਂ ਵਾਹਿਗੁਰੂ ਨੇ ਜਿਨ੍ਹਾਂ ਨੇ ਸੰਜੋਗ ਲਿਖ ਕਰਕੇ ਬਣਾ ਦਿੱਤੇ ਹੈ। ਮਸਤਕ ਦੇ ਚੰਗੇ ਲੇਖ ਵਾਹਿਗੁਰੂ ਨੇ ਜਿਨ੍ਹਾਂ ਨੇ ਲਿਖ ਕਰਕੇ ਪਾ ਦਿੱਤੇ ਹੈ। ਹਜੂਰ ਕਹਿੰਦੇ ਸਤਿਗੁਰੂ ਜੀ ਦੁਆਰਾ ਉਹਨਾਂ ਨੇ ਸਤ ਸਰੂਪ ਨੂੰ ਪਾ ਲਿਆ ਹੈ। ਮਨਮੁਖ ਭੁੱਲੇ ਜਾਹੇ। ਪਰ ਜਿਹੜੇ ਮਨਮੁਖ ਜੀਵ ਹੈ ਨਾ, ਸਤਿਗੁਰੂ ਜੀ ਤੋਂ ਭੁੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਨੂੰ ਛੱਡ ਕੇ ਹੋਰ ਥਾਵਾਂ ਤੇ ਭਟਕ ਕੇ ਅਜਾਏ ਹੀ ਸੰਸਾਰ ਤੋਂ ਚਲੇ ਜਾਂਦੇ ਹਨ। ਮਨਮੁਖ ਭੁੱਲੇ ਜਾਹੇ, ਭੁਲੇਖਿਆਂ ਵਿੱਚ ਪੈ ਕੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕੀਤੇ ਬਿਨਾਂ ਅਸੀਂ ਮੁਕਤ ਹੋ ਹੀ ਜਾਣਾ ਹੈ। ਸਾਨੂੰ ਜਾਮਾਂ ਦੀ ਮਾਰ ਨਹੀਂ ਪਵੇਗੀ, 84 ਦੇ ਗੇੜੇ ਵਿੱਚ ਨਹੀਂ ਪੈਣਾ ਪਵੇਗਾ। ਐਸੇ ਭੁਲੇਖਿਆਂ ਵਿੱਚ ਪੈ ਕੇ ਭੁੱਲੇ ਜਾਹੇ, ਇਉਂ ਭੁੱਲੇ ਹੋਏ ਸੰਸਾਰ ਤੋਂ ਚਲੇ ਜਾਂਦੇ ਹਨ ਮਨਮੁਖ ਜੀਵ ਕਿ ਅਜੇ ਤਾਂ ਸਾਡੀ ਬਹੁਤ ਉਮਰ ਪਈ ਹੈ, ਫਿਰ ਗੁਰੂ ਵਾਲੇ ਬਣ ਜਾਵਾਂਗੇ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵਾਂਗੇ। ਬਹੁਤਾਤ ਵਿੱਚ ਇਹੋ ਹੀ ਸਾਡੇ ਸਾਧ ਸੰਗਤ ਜੀ ਇਹ ਵਿਚਾਰ ਹੁੰਦੀ ਹੈ ਨਾ ਕਿ ਅਜੇ ਸਾਡੀ ਕਿਹੜੀ ਉਮਰ ਹੋ ਗਈ ਹੈ, ਫਿਰ ਗੁਰੂ ਵਾਲੇ ਬਣ ਜਾਵਾਂਗੇ, ਗੁਰੂ ਕੀ ਸੰਗਤ ਕਰ ਲਵਾਂਗੇ, ਨਾਮ ਜਪ ਲਵਾਂਗੇ। ਕੋਈ ਨਹੀਂ, ਬੁੱਢੇ ਹੋ ਕਰਕੇ ਫਿਰ ਮਾਲਾ ਹੀ ਫੇਰਨੀ, ਫੇਰ ਕੀ ਕਰਨਾ ਹੈ। ਪਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛੀਏ ਤੇ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਇੱਕ ਸਵਾਸ ਦਾ ਵੀ ਪਤਾ ਨਹੀਂ ਹੈ ਹੁਣ ਆਇਆ ਦੂਜਾ ਸਵਾਸ ਆਉਣਾ ਜਾਂ ਨਹੀਂ ਆਉਣਾ। ਤੇ ਕਿੰਨੀਆਂ ਲੰਮੀਆਂ ਵਿਚਾਰਾਂ ਸੋਚਾਂ ਲਾ ਕਰਕੇ ਬੈਠਾ ਹੈ। ਇਸ ਲਈ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਮਨਮੁਖ ਭੁੱਲੇ ਜਾਹੇ। ਜਿਹੜੇ ਮਨਮੁਖ ਜੀਵ ਹੈ ਨਾ, ਭੁੱਲੇ ਹੋਏ ਅਜਾਏ ਹੀ ਸੰਸਾਰ ਤੋਂ ਚਲੇ ਜਾਂਦੇ ਹੈ। ਜੀਵਨ ਦੇ ਵਿੱਚ ਨਾ ਤਾਂ ਸ਼ਬਦ ਦੀ ਕਮਾਈ ਕਰਦੇ ਹਨ, ਮਹਾਰਾਜ ਸੱਚੇ ਪਾਤਸ਼ਾਹੀ ਦੀ ਸ਼ਰਨ ਨਹੀਂ ਧਾਰਨ ਕਰਦੇ, ਇਹ ਭੁੱਲੇ ਹੋਏ ਸੰਸਾਰ ਤੋਂ ਚਲੇ ਜਾਂਦੇ ਹਨ। ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਇੱਥੇ ਰੂਪਕ ਅਲੰਕਾਰ ਬਣਾ ਕੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਜਦੋਂ ਸਾਧ ਸੰਗਤ ਜੀ ਸਾਵਣ ਦੇ ਮਹੀਨੇ ਵਿੱਚ ਆਕਾਸ਼ ਦੇ ਵਿੱਚ ਬੱਦਲ ਬੜੇ ਨੇੜੇ ਝੋਕ ਕਰਕੇ ਵਰਖਾ ਕਰਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਨੇ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਬਖਸ਼ਿਆ ਹੈ। ਤੇ ਉਹ ਸਮੇਂ ਜਿਹੜਾ ਬਬੀਹਾ ਹੁੰਦਾ ਹੈ ਨਾ, ਪੀਊ ਪੀਊ ਕਰਕੇ ਆਕਾਸ਼ ਦੇ ਵੱਲ ਮੁੱਖ ਅੱਡ ਕੇ ਪੁਕਾਰਾਂ ਕਰਦਾ ਹੈ। ਸਵੰਤੀ ਬੂੰਦ ਨੂੰ ਪਾਉਣ ਦੇ ਵਾਸਤੇ ਪੀਊ ਪੀਊ ਕਰਕੇ ਪੁਕਾਰਦਾ ਰਹਿੰਦਾ ਹੈ। ਕਿਉਂਕਿ ਜਿੰਨੀ ਦੇਰ ਤੱਕ ਸਾਧ ਸੰਗਤ ਜੀ ਬਬੀਹੇ ਨੂੰ ਸਵੰਤੀ ਬੂੰਦ ਨਾ ਮਿਲੇ, ਚੁੱਪ ਨਹੀਂ ਕਰਦਾ, ਪੁਕਾਰਦਾ ਹੀ ਰਹਿੰਦਾ ਹੈ। ਆਕਾਸ਼ ਵੱਲ ਮੁੱਖ ਅੱਡ ਕਰਕੇ ਪੀਊ ਪੀਊ ਹਰ ਸਮੇਂ ਪੁਕਾਰਦਾ ਹੀ ਰਹਿੰਦਾ ਹੈ। ਜਿਹੜਾ ਵਰਖਾ ਦਾ ਪਾਣੀ ਹੁੰਦਾ ਹੈ ਤੇ ਮੁੱਖ ਦੇ ਵਿੱਚ ਟਿਕਦਾ ਨਹੀਂ, ਛੇਕ ਹੁੰਦਾ ਬਾਹਰ ਨਿਕਲ ਜਾਂਦਾ ਹੈ। ਕੇਵਲ ਸਵੰਤੀ ਬੂੰਦ ਹੁੰਦੀ ਹੈ ਜਿਹੜੀ ਨਛੱਤਰ ਦੀ ਬੂੰਦ ਹੁੰਦੀ ਹੈ ਤੇ ਮੁੱਖ ਵਿੱਚ ਟਿਕ ਜਾਂਦੀ ਹੈ। ਪਰ ਉਹ ਸਾਧ ਸੰਗਤ ਜੀ
ਕਦੇ ਕਦੇ ਕਹਿੰਦੇ ਹਨ ਉਹ ਜਿਹੜੀ ਨਛੱਤਰ ਦੀ ਬੂੰਦ ਡਿੱਗਦੀ ਹੈ ਵਰਖਾ ਦੇ ਵਿੱਚ, ਹਰ ਸਮੇਂ ਨਹੀਂ। ਤੇ ਉਹ ਫਿਰ ਯਾਦ ਤਾਂ ਕਰਦਾ ਰਹਿੰਦਾ ਹੈ ਨਾ, ਬਬੀਹਾ ਯਾਦ ਵਿੱਚ ਜੁੜਿਆ ਰਹਿੰਦਾ, ਪੁਕਾਰਦਾ ਰਹਿੰਦਾ ਹੈ ਆਕਾਸ਼ ਦੇ ਵਿੱਚ ਮੁਖ ਅੱਡ ਕੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗਿਆਸੂ ਰੂਪ ਬਬੀਹਾ ਇੱਥੇ ਰੂਪਕ ਅਲੰਕਾਰ ਬਣਾ ਕੇ ਕਥਨ ਕੀਤਾ ਹੈ। ਤੇ ਜੋ ਹਰ ਸਮੇਂ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਾ ਹੈ, ਪਰਮੇਸ਼ਰ ਨੂੰ ਯਾਦ ਕਰਦਾ ਹੈ, ਵਾਹਿਗੁਰੂ ਦੇ ਦਰਸ਼ਨਾਂ ਰੂਪ ਸਵੰਤੀ ਬੂੰਦ ਨੂੰ ਹਰ ਸਮੇਂ ਪੁਕਾਰਦਾ ਰਹਿੰਦਾ ਹੈ, ਹੇ ਪਰਮਾਤਮਾ ਕਿਰਪਾ ਕਰਕੇ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ੋ। ਜਗਿਆਸੂ ਰੂਪ ਬਬੀਹਾ ਹਰ ਸਮੇਂ ਵਾਹਿਗੁਰੂ ਦੇ ਦਰਸ਼ਨਾਂ ਦੀ ਸਵੰਤੀ ਬੂੰਦ ਦੀ ਮੰਗ ਕਰਦਾ ਹੈ, ਮੁਖ ਤੋਂ ਹਰ ਸਮੇਂ ਪਰਮੇਸ਼ਰ ਦਾ ਚਿੰਤਨ ਕਰਦਾ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਬਬੀਹਾ ਪ੍ਰਿਓ ਪ੍ਰਿਓ ਕਰੇ। ਕਹਿੰਦੇ ਹਨ ਜਿਹੜਾ ਬਬੀਹਾ ਹੁੰਦਾ ਹੈ ਹਰ ਸਮੇਂ ਪ੍ਰਿਓ ਪ੍ਰਿਓ ਕਰਕੇ ਪਿਆਰੇ ਪਰਮੇਸ਼ਰ ਨੂੰ ਯਾਦ ਕਰਦਾ ਹੈ। ਪ੍ਰਿਓ ਪਿਆਰੀ ਸਮਾਂਤੀ ਬੂੰਦ ਜਾਣ ਕਰਕੇ ਹਰ ਸਮੇਂ ਯਾਦ ਕਰਦਾ ਹੈ। ਜਲ ਨਿਧ ਪ੍ਰੇਮ ਪਿਆਰ। ਕਹਿੰਦੇ ਹਨ ਜਲ ਨਿਧ, ਜਲ ਦੇ ਵਿੱਚ ਨਿਧੀਆਂ ਦਾ ਖਜ਼ਾਨੇ ਦੇ ਵਾਂਗ ਕੀ ਹੈ ਬਬੀਹੇ ਦੇ ਵਾਸਤੇ ਸਵੰਤੀ ਬੂੰਦ। ਜਲ ਨਿਧ ਪ੍ਰੇਮ ਪੁਕਾਰ, ਤੇ ਪ੍ਰੇਮ ਦੇ ਨਾਲ ਉਹਨੂੰ ਪਿਆਰ ਦੇ ਨਾਲ ਉਹਨੂੰ ਯਾਦ ਕਰਦਾ, ਬੜਾ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਮੁਖ ਅੱਡ ਕਰਕੇ ਆਕਾਸ਼ ਦੇ ਵੱਲ ਯਾਦ ਕਰਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜਗਿਆਸੂ ਵੀ ਪਰਮੇਸ਼ਰ ਨੂੰ ਯਾਦ ਕਰਦਾ, ਹਿਰਦੇ ਅੰਦਰ ਪ੍ਰੇਮ ਹੈ, ਪਿਆਰ ਦੇ ਵਿੱਚ ਭਿੱਜ ਕਰਕੇ ਪਰਮੇਸ਼ਰ ਨੂੰ ਯਾਦ ਕਰਦਾ ਹੈ, ਮੁਖ ਤੋਂ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਾ ਹੈ। ਔਰ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਦਰਸ਼ਨਾਂ ਰੂਪ ਸਵੰਤੀ ਬੂੰਦ ਨੂੰ ਹਰ ਸਮੇਂ ਪੁਕਾਰਦਾ ਹੈ। ਗੁਰ ਮਿਲੇ ਸੀਤਲ ਜਲ ਪਾਇਆ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਮਿਲ ਜਾਣਾ ਕੀਤਾ ਹੈ, ਉਹਨਾਂ ਨੇ ਨਾਮ ਰੂਪ ਸੀਤਲ ਜਲ ਨੂੰ ਪਾ ਲਿਆ ਹੈ। ਕਿਉਂਕਿ ਕਲ ਤਾਤੀ ਠੰਡਾ ਹਰ ਨਾਓ। ਕਲਯੁਗ ਦੇ ਭਿਆਨਕ ਸਮੇਂ ਅੰਦਰ ਜਿਹੜੀ ਵਿਕਾਰਾਂ ਦੀ ਤਤੀ ਲੋ ਵਗਦੀ ਪਈ ਹੈ, ਸਤਿਗੁਰੂ ਜੀ ਦਾ ਇੱਕ ਨਾਮ ਹੈ ਜੋ ਜੀਵ ਦੇ ਹਿਰਦੇ ਨੂੰ ਠੰਡਾ ਕਰਨ ਵਾਲਾ ਹੈ, ਸ਼ੀਤਲ ਕਰਨ ਵਾਲਾ ਹੈ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ ਕਿ ਚੰਦਨ ਚੰਦ ਨ ਸਰਦ ਰੁੱਤ, ਮੂਰ ਨਾ ਮਿਟਾਈ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਤਿਨਾਂ ਗੁਰਮੁਖਾਂ ਦਾ ਹਿਰਦਾ ਸ਼ੀਤਲ ਹੋ ਗਿਆ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਜਾਪ ਕੀਤਾ ਹੈ। ਨਹੀਂ ਤੇ ਸਾਧ ਸੰਗਤ ਜੀ ਕਿਸੇ ਨੇ ਚੰਦਰਮਾ ਦੇ ਵਿੱਚ ਠੰਡ ਮੰਨੀ ਹੋਈ ਹੈ ਔਰ ਕੋਈ ਚੰਦਨ ਨਾਲ ਲੇਪਨ ਕਰ ਲੈਂਦਾ ਹੈ, ਪਰ ਚੰਦਨ ਦੇ ਲੇਪਨ ਕਰਨੇ ਕਰਕੇ ਹਿਰਦਾ ਤਾਂ ਨਹੀਂ ਨਾ ਸ਼ੀਤਲ ਹੋ ਸਕਦਾ, ਸਰੀਰ ਨੂੰ ਠੰਡਕ ਮਿਲ ਸਕਦੀ ਹੈ। ਕੋਈ ਬਰਫੀਲੇ ਪਹਾੜਾਂ ਵਿੱਚ ਤਪਸ਼ ਨੂੰ ਮਿਟਾਉਣ ਵਾਸਤੇ ਚਲਿਆ ਜਾਂਦਾ ਹੈ, ਠੰਡੇ ਇਲਾਕਿਆਂ ਵਿੱਚ ਚਲਿਆ ਜਾਂਦਾ ਹੈ, ਪਰ ਹਿਰਦਾ ਤਾਂ ਨਹੀਂ ਨਾ ਸ਼ਾਂਤ ਹੁੰਦਾ। ਮਨ ਤਾਂ ਉਸੇ ਤਰ੍ਹਾਂ ਹੀ ਵਿਕਾਰਾਂ ਰੂਪੀ ਭੱਠੀ ਦੇ ਵਿੱਚ ਭੁੱਜਦਾ ਪਿਆ, ਸੜਦਾ ਪਿਆ ਹੈ। ਇਹ ਵਾਹਿਗੁਰੂ ਦੇ ਨਾਮ ਦੀ ਵੀ ਸ਼ਕਤੀ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਮਿਲੇ ਸੀਤਲ ਜਲ ਪਾਇਆ। ਜਿਨ੍ਹਾਂ ਨੇ ਸਤਿਗੁਰੂ ਜੀ ਨਾਲ ਮਿਲ ਜਾਣਾ ਕੀਤਾ ਹੈ, ਉਹਨਾਂ ਨੇ ਵਾਹਿਗੁਰੂ ਦੇ ਨਾਮ ਰੂਪੀ ਸੀਤਲ ਜਲ ਨੂੰ ਪਾ ਲਿਆ ਹੈ। ਸਭ ਦੁੱਖ ਨਿਵਾਰਨ ਹਾਰ। ਜੋ ਸਭ ਦੁੱਖਾਂ ਨੂੰ ਨਿਵਰਤ ਕਰਨ ਵਾਲਾ ਹੈ, ਐਸਾ ਪਰਮੇਸ਼ਰ ਦਾ ਨਾਮ ਰੂਪੀ ਜਲ ਹੈ। ਅਗਿਆਨ ਦੇ ਦੁੱਖਾਂ ਨੂੰ ਨਿਵਰਤ ਕਰਨ ਵਾਲਾ ਹੈ। ਫਿਰ ਜੋ ਸਾਧ ਸੰਗਤ ਜੀ ਹਿਰਦੇ ਤੇ ਲੱਗੀ ਹੋਈ ਹੰਕਾਰ ਦੀ ਮਲੀਨਤਾ ਉਹਨੂੰ ਦੂਰ ਕਰਨ ਵਾਲਾ ਹੈ। ਫਿਰ ਸਾਧ ਸੰਗਤ ਜੀ ਅਗਿਆਨ ਦੇ ਹਨੇਰੇ ਨੂੰ ਮਿਟਾਉਣ ਵਾਲਾ ਹੈ। ਹੰਕਾਰ ਦੀ ਪਾਪ ਕਰਮਾਂ ਦੀ ਜੋ ਗਰਦ ਲੱਗੀ ਹੋਈ ਮਨ ਕਾਲਾ ਹੋਇਆ ਹੈ, ਐਸਾ ਪਰਮੇਸ਼ਰ ਦਾ ਨਾਮ ਰੂਪੀ ਜਲ ਹੈ। ਇਹ ਸਭ ਜਿਹੜੇ ਦੁਖਦਾਇਕ ਹੈ ਨਾ, ਹੰਕਾਰ ਦੀ ਗਰਦ ਵੀ ਦੁਖਦਾਇਕ ਹੈ, ਪਾਪ ਕਰਮਾਂ ਦੀ ਜਿਹੜੀ ਕਾਲਖ ਲੱਗੀ ਹੋਈ ਮਨ ਤੇ ਵੀ ਦੁਖਦਾਇਕ ਹੈ। ਇਹਨਾਂ ਦੇ ਕਰਕੇ ਵਾਹਿਗੁਰੂ ਦਾ ਨਾਮ ਨੇ ਹਿਰਦੇ ਅੰਦਰ ਨਿਵਾਸ ਕਰਦਾ, ਸਭ ਦੁੱਖ ਨਿਵਾਰਨ ਹਾਰਾ। ਤੇ ਜੰਮਣ ਮਰਨ ਦੇ ਭਿਆਨਕ ਆਦਿਕ ਦੁੱਖਾਂ ਨੂੰ ਨਿਵਰਤ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਹਜੂਰ ਕਹਿੰਦੇ ਹਨ ਉਹਨਾਂ ਦੀ ਭਟਕਣਾ ਚੁੱਕ ਗਈ ਹੈ, ਸੰਸਾਰ ਦੀ ਭੱਜ ਦੌੜ ਖਤਮ ਹੋ ਗਈ ਹੈ ਔਰ ਸੁਤੇ ਸਿੱਧ ਸ਼ਾਂਤੀ ਉਹਨਾਂ ਦੇ ਹਿਰਦੇ ਅੰਦਰ ਆ ਕੇ ਨਿਵਾਸ ਕਰ ਲਿਆ ਹੈ। ਉਹਨਾਂ ਦਾ ਗੁਰਮੁਖਾਂ ਦਾ ਮਨ ਜਿਹੜਾ ਸ਼ਾਂਤ ਹੋ ਗਿਆ ਹੈ। ਫਿਰ ਜਿਹੜੀ ਕੂਕਾਂ ਕਰਦੇ ਪੁਕਾਰਾਂ ਕਰਦੇ ਸੀ ਨਾ ਕਿ ਸਾਨੂੰ ਆਹ ਵੀ ਪਦਾਰਥ ਮਿਲ ਜਾਵੇ, ਇਹ ਵੀ ਵਸਤੂਆਂ ਮਿਲ ਜਾਣ,
ਮਨ ਉਹਨਾਂ ਗੁਰਮੁਖਾਂ ਦਾ ਤ੍ਰਿਪਤ ਹੋ ਗਿਆ ਹੈ। ਮਨ ਕਰਕੇ ਗੁਰਮੁਖ ਪਿਆਰੇ ਰੱਜ ਗਏ ਹਨ, ਜਿਸ ਕਰਕੇ ਨਾ ਕੋਈ ਕੂਕਦੇ ਹਨ, ਨਾ ਕੋਈ ਪੁਕਾਰ ਕਰਦੇ ਹੈ। ਜਿਵੇਂ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਜੋ ਕੁਝ ਯਥਾ ਸ਼ਕਤ ਪ੍ਰਾਪਤ ਹੋਇਆ ਉਹਨੂੰ ਸਤ ਕਰਕੇ ਮੰਨਦੇ ਹੈ। ਇਉਂ ਹੀ ਮਹਾਰਾਜ ਬਚਨ ਕਰਦੇ, ਫਿਰ ਇਹ ਪੰਕਤੀ ਪੜੋ ਜੀ। ਤਿਸ ਚੁੱਕੈ ਸਹਿਜ ਉਪਜੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਜਿਹੜੀ ਉਹਨਾਂ ਦੀ ਬਿਰਧੀ ਹੈ ਨਾ ਗੁਰਮੁਖ ਪਿਆਰਿਆਂ ਦੀ, ਸੰਸਾਰ ਦੇ ਵੱਲੋਂ ਚੁੱਕੀ ਗਈ ਹੈ, ਪਰਮੇਸ਼ਰ ਵਾਹਿਗੁਰੂ ਦੇ ਵੱਲ ਲੀਨ ਹੋ ਗਈ ਹੈ। ਸਹਿਜ ਉਪਜੈ ਅਤੇ ਸੁਤੇ ਸਿੱਧੀ ਉਹਨਾਂ ਦੇ ਹਿਰਦੇ ਅੰਦਰ ਅਡੋਲ ਅਵਸਥਾ ਪੈਦਾ ਹੋ ਗਈ ਹੈ। ਸਹਿਜ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਸਹਿਜ ਹਿਰਦੇ ਅੰਦਰ ਬ੍ਰਹਮ ਗਿਆਨ ਦੀ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਗਈ, ਜਿਨ੍ਹਾਂ ਨੇ ਸੰਸਾਰ ਦੇ ਵੱਲੋਂ ਬਿਰਤੀ ਚੁੱਕ ਕੇ ਤੇ ਬ੍ਰਹਮ ਦੇ ਵਿੱਚ ਲੀਨ ਕਰ ਲਈ ਹੈ। ਤੇ ਅੰਤ ਸਮੇਂ ਜਿਹੜੀ ਸਾਧ ਸੰਗਤ ਜੀ ਕੂਕਣਾ ਪੈਣਾ ਸੀਗਾ, ਪੁਕਾਰਾਂ ਕਰਨੀਆਂ, ਫਰਿਆਦਾਂ ਕਰਨੀਆਂ ਪੈਣੀਆਂ ਸੀਗੀਆਂ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹੋਏ ਉਹਨਾਂ ਦਾ ਚੁੱਕ ਗਿਆ ਹੈ। ਜਿਵੇਂ ਸਾਧ ਸੰਗਤ ਜੀ ਜੋ ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਬੜਾ ਕੂਕ ਕਰਕੇ ਪੁਕਾਰ ਕਰਕੇ ਜ਼ੋਰਦਾਰ ਇਹ ਸਾਧ ਸੰਗਤ ਜੀ ਉਪਦੇਸ਼ ਦਿੱਤਾ ਜਾਂਦਾ ਹੈ ਕਿ ਆਹ ਕਰਮ ਕਾਂਡ ਕਰੋ, ਇਹਦਾ ਫਲ ਇਹ ਪ੍ਰਾਪਤ ਹੋਵੇਗਾ, ਇਵੇਂ ਇਹ ਕਰਮ ਕਾਂਡ ਕਰੋ, ਇਹਦਾ ਫਲ ਇਹ ਪ੍ਰਾਪਤ ਹੋਵੇਗਾ। ਲੱਖਾਂ ਹੀ ਕਰਮ ਕਾਂਡਾਂ ਦੇ ਬਾਬਤ ਦਰਸਾਇਆ ਜਾਂਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਉਹ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਹੈ। ਸਤਿਗੁਰਾਂ ਦੇ ਸ਼ਬਦ ਦਾ ਜੋ ਗੁਰਸਿੱਖ ਅਭਿਆਸ ਕਰਦੇ ਹੈ, ਚੁੱਕੈ ਕੂਕ ਪੁਕਾਰ, ਅੰਤ ਸਮੇਂ ਉਹਨਾਂ ਦੇ ਜਿਹੜੀ ਸਾਧ ਸੰਗਤ ਦੀ ਪੁਕਾਰ ਕਰਨੀ ਉਹ ਵੀ ਚੁੱਕ ਜਾਂਦੀ, ਸੁਦੇ ਵਾਹਿਗੁਰੂ ਦੇ ਸਰੂਪ ਦੇ ਵਿੱਚ ਅਭੇਦ ਹੋ ਜਾਂਦੇ ਹਨ। ਉਹਨਾਂ ਦੇ ਅੰਤ ਸਮੇਂ ਜਿਹੜਾ ਕੂਕਣਾ ਹੈ, ਭਾਵ ਜਦੋਂ ਜਮ ਆ ਕਰਕੇ ਸਜ਼ਾਵਾਂ ਦਿੰਦੇ ਆ ਨਾ, ਫਿਰ ਕੂਕਾਂ ਮਾਰਦਾ, ਜੀਵ ਚੰਗਾੜਦਾ ਹੈ। ਫਿਰ ਉਹ ਸਮੇਂ ਬਾਰ-ਬਾਰ ਕੂਕਦਾ ਹੈ, ਕੂਕ ਕਰਕੇ ਭੁੱਬਾਂ ਮਾਰ ਕਰਕੇ ਰੋਂਦਾ, ਪਰ ਕੋਈ ਪੁਕਾਰ ਨਹੀਂ ਉਸ ਸਮੇਂ ਸੁਣਦਾ, ਕੋਈ ਛਡਾਉਂਦਾ ਨਹੀਂ ਹੈ। ਤਾਂ ਹੀ ਤਾਂ ਸਤਿਗੁਰੂ ਜੀ ਨੇ ਬਚਨ ਕੀਤੇ ਆ ਨਾ, ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ, ਜਿਨ੍ਹਾਂ ਕਰਕੇ ਸਤਿਗੁਰੂ ਜੀ ਤੋਂ ਬੇਮੁਖ ਹੋਇਆ ਰਿਹਾ, ਜੀਵਨ ਭਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋ ਕੇ ਰਿਹਾ, ਜਿਨ੍ਹਾਂ ਸਤਿਗੁਰੂ ਜੀ ਨੂੰ ਵਿਸਾਰ ਦਿੱਤਾ, ਜਿਨ੍ਹਾਂ ਦੇ ਕਰਕੇ ਵਿਸਾਰਿਆ, ਅੰਤ ਸਮੇਂ ਕੋਈ ਬੌੜਿਆ, ਕੋਈ ਨਹੀਂ ਬੌੜਿਆ। ਕਿਸੇ ਨੇ ਜੀਵ ਤੇਰੀ ਰੱਖਿਆ ਨਹੀਂ ਕੀਤੀ, ਨਾ ਹੀ ਆਉਣ ਵਾਲੀ ਸਮੇਂ ਵਿੱਚ ਕਰਨੀ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਚੁੱਕੈ ਕੂਕ ਪੁਕਾਰ, ਉਹਨਾਂ ਗੁਰਮੁਖਾਂ ਦਾ ਸਾਧ ਸੰਗਤ ਜੀ ਕੂਕਣਾ, ਐਸੀ ਪੁਕਾਰਾਂ ਕਰਨੀਆਂ ਸਭ ਦੂਰ ਹੋ ਗਿਆ ਹੈ। ਨਾਨਕ ਗੁਰਮੁਖ ਸਾਤ ਹੋਏ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾਂ ਦੁਆਰਾ ਹੀ ਇਹ ਮਨ ਭਟਕਦਾ ਹੋਇਆ ਸ਼ਾਂਤ ਹੋ ਸਕਦਾ ਹੈ। ਨਾਮ ਰੱਖੋ ਔਰ ਧਾਰ। ਕਿਉਂਕਿ ਗੁਰਮੁਖਾਂ ਦੀ ਸੰਗਤ ਵਿੱਚੋਂ ਵਾਹਿਗੁਰੂ ਦੇ ਨਾਮ ਜਪਣ ਦੀ ਪ੍ਰੇਰਣਾ ਮਿਲਦੀ ਹੈ। ਗੁਰਮੁਖਾਂ ਦੀ ਸੰਗਤ ਵਿੱਚੋਂ ਜੋ ਗੁਰਮੁਖ ਪਿਆਰੇ ਆਪ ਵਾਹਿਗੁਰੂ ਦੇ ਨਾਮ ਦਾ ਸ਼ਬਦ ਦਾ ਅਭਿਆਸ ਕਰਦੇ ਹੈ, ਵਾਹਿਗੁਰੂ ਵਾਹਿਗੁਰੂ ਮੁਖ ਤੋਂ ਉਚਾਰਨ ਕਰਦੇ ਹੈ, ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਜੀਵਨ ਨਿਰਵਾਹ ਕਰਦੇ ਹਨ, ਤਿਨਾਂ ਗੁਰਮੁਖਾਂ ਦੀ ਸੰਗਤ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਨਾਮ ਜਪਣ ਦੀ ਪ੍ਰੇਰਣਾ ਮਿਲਦੀ ਹੈ। ਔਰ ਹਜ਼ੂਰ ਨੇ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕੀਤਾ ਹੈ, ਨਾਮ ਰੱਖੋ ਔਰ ਧਾਰ। ਹੇ ਜੀ, ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖ। ਅਥਵਾ ਜੋ ਗੁਰਮੁਖ ਪਿਆਰੇ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਕਮਾਇਆ, ਉਹਨਾਂ ਨੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਵਸਾ ਲਿਆ ਹੈ। ਸਤਿਗੁਰੂ ਜੀ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਦ੍ਰਿੜ ਕਰ ਲਿਆ, ਹੰਕਾਰ ਆਪਣਤ ਸਭ ਕੁਝ ਮਿਟਾ ਦਿੱਤਾ ਹੈ। ਕੇਵਲ ਸਤਿਗੁਰੂ ਜੀ ਦੇ ਸ਼ਬਦ ਨੂੰ ਹੀ ਆਪਣੇ ਹਿਰਦੇ ਅੰਦਰ ਵਸਾਇਆ। हे ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦਾ ਨਾਮ ਹੀ ਮੇਰੀ ਸੋਭਾ ਹੈ, ਆਪ ਜੀ ਦਾ ਨਾਮ ਹੀ ਮੇਰੀ ਪਤ ਹੈ, ਨਾਮ ਹੀ ਮਹਾਰਾਜ ਮੇਰਾ ਮਿੱਤਰ ਹੈ, ਨਾਮ ਹੀ ਮੇਰਾ ਸਖਾ ਹੈ, ਨਾਮ ਮੇਰਾ ਪਰਿਵਾਰ ਹੈ। ਮਹਾਰਾਜ ਮੇਰਾ ਕੁਟੁੰਬ ਪਰਿਵਾਰ ਵੀ ਆਪ ਜੀ ਦਾ ਨਾਮ ਹੈ। ਮਹਾਰਾਜ 36 ਪ੍ਰਕਾਰ ਦਾ ਭੋਜਨ ਵੀ ਆਪ ਜੀ ਦਾ, ਇਹ ਮੇਰੇ ਵਾਸਤੇ ਮਹਾਰਾਜ ਨਾਮ ਹੀ ਹੈ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ
ਹਮਕੋ ਤ੍ਰਿਪਤ ਭਈ। ਧੰਨ ਹਨ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣਾ ਸਭ ਕੁਝ ਜਾਣਿਆ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਨਾਮ ਨਾਲੋਂ ਵੱਧ ਕਰਕੇ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਹੈ। ਆਪ ਜੀ ਦੇ ਨਾਮ ਤੋਂ ਵੱਡਾ ਕੋਈ ਦੁਨੀਆ ਦਾ ਮੰਤਰ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਸਮਾਂ ਸਮਾਪਤ ਹੈ, ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜ਼ਰੂਰੀ ਬੇਨਤੀ ਹੈ। ਸਾਧ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਪਾਨ ਕੀਤਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਲੜ ਨਹੀਂ ਲੱਗੇ, ਬੇਨਤੀ ਹੈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਲੜ ਲੱਗੋ। ਪਤਿਤ ਪੁਣੇ ਦਾ, ਨਸ਼ਿਆਂ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਜੀਵਨ ਸਫਲਾ ਬਣਾਵੋ ਜੀ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਚੁੱਕੈ ਸਹਿਜ ਉਪਜੈ, ਚੁੱਕੈ ਕੂਕ ਪੁਕਾਰ। ਨਾਨਕ ਗੁਰਮੁਖ ਸਾਤ ਹੋਏ, ਨਾਮ ਰਖੋ ਔਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।